ਮੋਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ CIA ਵੱਲੋਂ, ਖਾਸ ਤੌਰ ਤੇ ਜਦੋਂ ਮੋਦੀ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਗਿਆ ਉਸ ਮੀਟ ਦੇ ਲਈ ਜਿਹੜੀ ਕਿ ਤਿਆਨਜ਼ਿੰਗ ਦੇ ਵਿੱਚ ਹੋਈ। ਔਰ ਜਿਸ ਦਿਨ ਮੋਦੀ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਸੀ ਔਰ ਪੁਤਿਨ ਵੀ ਉੱਥੇ ਆਇਆ ਅਗਸਤ 31 ਨੂੰ, ਉਸ ਦਿਨ ਹੀ ਢਾਕੇ ਦੇ ਹੋਟਲ ਦੇ ਵਿੱਚ ਅਮਰੀਕਨ ਸਪੈਸ਼ਲ ਸਿਕਿਉਰਿਟੀ ਦਾ ਜਿਹੜਾ ਟੈਰੈਂਸ ਆਰਵੈਲੇ ਜੈਕਸਨ ਹੈ ਉਹਦੀ ਲਾਸ਼ ਮਿਲੀ। ਉਹਨਾਂ ਨੇ ਕਿਹਾ ਕਿ ਬਈ ਦੇਅਰ ਸਪੈਕੂਲੇਟ that there might have been an ideation and attempt to assassinate Prime Minister Modi. However, this was foiled by the joint operation of the intelligence units of India and Russia. ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਪੀਰੀਅਡ 'ਚ ਇਸ ਕਿਸਮ ਦੀ ਸਟੋਰੀ ਦਾ ਅਫੀਸ਼ੀਅਲ ਪਾਰਟੀ ਜਿਹੜੀ ਉਹਨਾਂ ਦੀ ਰੂਲਿੰਗ ਹੈ ਉਹਨਾਂ ਵੱਲੋਂ ਪਲਾਂਟ ਕਰਨ ਦਾ ਕੀ ਮਤਲਬ ਹੈ? ਇੱਕ ਤਾਂ ਜ਼ਾਹਰ ਹੈ ਕਿ ਅਮਰੀਕਾ ਨਾਲੋਂ ਟੋਟਲੀ ਖਾੜਾ ਫਲਾਈਨ ਹੈ। ਸੈਕੰਡਲੀ, ਮੋਦੀ ਨੂੰ ਸੇਵ ਕਰਨ ਦੇ ਲਈ, ਕਿਉਂਕਿ ਬਾਕੀ ਜਿਹੜੀਆਂ ਸਾਰੀਆਂ ਫੇਲਿਅਰਸ, ਕਰਪਸ਼ਨਸ, ਮੋਰਲ ਟਰਪੀਚੂਡ ਸਾਰੇ ਇਸ਼ੂ ਨੇ, ਉਹਨੂੰ ਉਹ ਇੱਕ ਸੇਫ ਪੈਸੇਜ ਵੀ ਦੇਣਾ ਚਾਹੁੰਦੇ ਨੇ। ਜਦੋਂ ਭੂਤਨੀ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਜਿਹੜਾ ਉਹ ਚੱਲਦਾ ਕੀਤਾ ਸੀ, ਔਰ ਉਦੋਂ ਵੀ ਜਿਹੜੀ ਇਮੀਡੀਏਟ ਇੰਡੀਅਨ ਗਵਰਨਮੈਂਟ ਦੀ ਸਟੇਟਮੈਂਟ ਸੀ ਕਿ CIA ਨੇ ਇੰਦਰਾ ਗਾਂਧੀ ਦਾ ਮਰਡਰ ਕਰਵਾਤਾ। ਹਮੇਸ਼ਾ ਹੀ ਜਿਹੜਾ ਵੀ ਹੋ ਰਿਹਾ ਸੀ, ਜਦੋਂ ਖਾਲਿਸਤਾਨ ਮੂਵਮੈਂਟ ਵੀ ਸੀ ਉਦੋਂ ਵੀ ਉਹਨੂੰ CIA ਔਰ ISI ਨਾਲ ਜੋੜਿਆ ਜਾਂਦਾ ਸੀ। ਜੇ ਕੋਈ ਥਰਡ ਥਾਂ ਤੇ ਪਬਲਿਸ਼ ਹੁੰਦੀ ਸਮਝ ਆ ਸਕਦੀ। 5 ਜਣੇ ਦੇ ਵਿੱਚ ਇਸ ਸਟੋਰੀ ਨੂੰ ਜਿਹੜਾ ਉਹ CIA ਦਾ ਮਰਡਰ ਪਲਾਟ, ਫਾਇਰ ਔਰ KGB, ਔਰ ਇਹ ਪੋਸੀਬਲ ਹੈ ਵੀ ਈਵਨ ਰਸ਼ੀਆ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਾ ਰਿਹਾ ਫਿਰ ਵਾਪਸ ਅਮਰੀਕਾ ਦੀ ਘੂਰੀ ਤੋਂ। ਡਿਸਇਨਫੋਰਮੇਸ਼ਨ ਵੀ ਹੁੰਦੀ ਹੈ, ਇਹ ਤਾਂ ਵੈਸੇ ਹੀ ਡਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अस्सलाम वालेकुम, आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਸਟੂਡੀਓ 'ਚ ਬਣਾ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਧਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਅੱਜ 27 ਅਕਤੂਬਰ 2025 13 ਤੱਕ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਕਰ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤੁਹਾਨੂੰ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਟਸ ਐਂਡ ਕੇਬਲ, ਵਰਕਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਵਾਲੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਹਮੇਸ਼ਾ ਤਰ੍ਹਾਂ ਪ੍ਰੋਗਰਾਮ ਸ਼ੁਰੂ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਿਟਰੋਇਟ ਮਿਸ਼ੀਗਨ ਤੋਂ ਸਰਦਾਰ ਜਸਵਿੰਦਰ ਸਿੰਘ ਬੈਨੀਪਾਲ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਜਸਵਿੰਦਰ ਸਿੰਘ ਬੈਨੀਪਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਸ ਤਰ੍ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਤੋਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁਰੀ ਤਰ੍ਹਾਂ ਡਰਿਆ ਹੋਇਆ ਹੈ ਔਰ ਟਰੰਪ ਦੇ ਖਿਲਾਫ ਜਿਹੜੀ ਹੈ ਜ਼ੁਬਾਨ ਤੱਕ ਵੀ ਨਹੀਂ ਖੋਲ ਰਿਹਾ। ਸੋ ਉਹ ਮੋਦੀ ਉਹਨਾਂ ਮੀਟਿੰਗਸ ਤੋਂ ਵੀ ਭਗੌੜਾ ਹੋ ਗਿਆ ਹੈ ਜਿੱਥੇ ਪ੍ਰੈਜ਼ੀਡੈਂਟ ਟਰੰਪ ਦੀ ਮੌਜੂਦਗੀ ਹੁੰਦੀ ਹੈ। ਸੋ ਹੁਣ RSS ਨੇ ਆਪਣੀ ਪਬਲੀਕੇਸ਼ਨ ਪੰਜਨੇ ਰਾਹੀਂ ਇੱਕ ਜਿਹੜਾ ਨਵਾਂ ਸ਼ਗੂਫਾ ਜਿਹੜਾ ਉਹ ਛੱਡਿਆ
ਔਰ ਜਿਸ ਅਨੁਸਾਰ ਅਮਰੀਕਾ ਦੀ ਖੁਫੀਆ ਏਜੰਸੀ CIA ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਮਾਰਨ ਦੀ ਯੋਜਨਾ ਰੂਸੀ ਖੁਫੀਆ KGB ਅਤੇ ਰਾਹ ਨੇ ਜਿਹੜੇ ਨਾਕਾਮ ਬਣਾ ਦਿੱਤੀ ਹੈ। ਸੋ ਇਸ ਛੱਡੇ ਗਏ ਸ਼ੋਸ਼ੇ ਨੂੰ ਸਮਝਣ ਦੀ ਆਪਾਂ ਕੋਸ਼ਿਸ਼ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵੀਕਐਂਡ ਤੋਂ ਬਾਅਦ ਸਾਡਾ ਪਹਿਲਾ ਪ੍ਰੋਗਰਾਮ ਹੈ ਔਰ ਇਸ ਪ੍ਰੋਗਰਾਮ ਨੂੰ, ਅੱਜ ਦੇ ਪ੍ਰੋਗਰਾਮ ਨੂੰ ਵੀਰ ਜਸਵਿੰਦਰ ਸਿੰਘ ਬੈਣੀਪਾਲ ਉਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਹੈ। ਇਹ ਸਾਰਾ ਨੌਜਵਾਨਾਂ ਦਾ ਉਹੀ ਜਮਾਵੜਾ ਹੈ ਜਿਹੜਾ ਡਿਟਰੋਇਟ ਦੇ ਵਿੱਚ ਪੰਥਕ ਵਿਚਾਰਾਂ ਲਈ ਇਕੱਠਾ ਹੋਇਆ ਔਰ ਉਹਨਾਂ ਨੇ ਲਿਬਰਲੀ ਜਿਹੜਾ ਇਸ TV 84 ਦੀਆਂ ਪੰਥਕ ਸੇਵਾਵਾਂ ਨੂੰ ਰੈਕਗਨਾਈਜ਼ ਕਰਦੇ ਆ ਉਸ ਦੇ ਲਈ ਡੋਨੇਟ ਕੀਤਾ ਔਰ ਅਸੀਂ ਸਮੁੱਚੀ ਟੀਮ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਔਰ ਖਾਸ ਤੌਰ ਤੇ ਜਸਵਿੰਦਰ ਸਿੰਘ ਬੈਣੀਪਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਵੀਕਐਂਡ ਬੜਾ ਦਿਲਚਸਪ ਸੀ ਕਿਉਂਕਿ ਸਾਰੀਆਂ ਨਜ਼ਰਾਂ ਇੱਕ ਪਾਸੇ ਮਲੇਸ਼ੀਆ ਵੱਲ ਲੱਗੀਆਂ ਹੋਈਆਂ ਸੀ ਜਿੱਥੇ ਕਿ ਏਸ਼ੀਆਨ ਜਿਹੜੇ ਆਲਮੋਸਟ 10 ਮੁਲਕ ਉਹਦੇ 'ਚ ਹੁਣ ਈਸਟ ਤੈਮੂਰ ਨੂੰ ਵੀ ਸ਼ਾਮਲ ਕਰ ਲਿਆ ਗਿਆ। ਉਹਨਾਂ ਦੀ ਜਿਹੜੀ ਹੈ ਉਹਨੂੰ ਸਮਿਟ ਕਹੀਏ, ਸਿਖਰ ਸੰਮੇਲਨ ਕਹੀਏ, ਮੀਟਿੰਗ ਕਹੀਏ ਜਾਂ ਇੱਕ ਐਗਜ਼ੀਬਿਸ਼ਨ ਕਹੀਏ, ਇਸ ਸਾਰੇ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਉੱਧਰ ਲੱਗੀਆਂ ਹੋਈਆਂ ਸੀ। ਕਿਉਂਕਿ ਇਸ ਸ਼ਾਇਦ ਕਿਸੇ ਦੀ ਦਿਲਚਸਪੀ ਨਾ ਹੁੰਦੀ ਜਿਵੇਂ ਬ੍ਰਿਕਸ ਦੇ ਵਿੱਚ ਹੈ ਜਾਂ ਦੂਸਰੀਆਂ ਨੈਟੋ ਦੀਆਂ ਮੀਟਿੰਗਸ ਨੂੰ ਲੈ ਕੇ ਹੁੰਦੀ ਹੈ, ਪਰ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਬਹੁਤ ਜ਼ਿਆਦਾ ਕੋਈ ਟਰੈਵਲ ਕਰਨਾ ਪਸੰਦ ਨਹੀਂ ਕਰਦੇ, ਕਈ ਵਾਰ ਉਹ ਆਪਣੀ ਵਿਜ਼ਿਟ ਜਿਵੇਂ G7 ਲਈ ਜੇ ਉਹ ਕੈਨੇਡਾ ਗਏ ਅਤੇ ਉਹਨਾਂ ਨੇ ਜਿਹੜੀ 2 ਦਿਨ ਦਾ ਉਹਨਾਂ ਦਾ ਉੱਥੇ ਸੀ ਮੌਜੂਦਗੀ ਉਹਨੂੰ ਵੀ ਕੱਟ ਕਰਕੇ ਇੱਕ ਦਿਨ ਬਾਅਦ ਹੀ ਵਾਪਸ ਆ ਗਏ ਕਿ ਭਾਈ ਐਮਰਜੈਂਸੀ ਆ ਗਈ। ਕਿਉਂਕਿ ਪ੍ਰੈਜ਼ੀਡੈਂਟ ਟਰੰਪ ਪ੍ਰਾਈਵੇਟ ਵੀ ਨੇ, ਆਪਣੇ ਵਾਈਟ ਹਾਊਸ ਨੂੰ ਪਸੰਦ ਵੀ ਕਰਦੇ ਨੇ। ਹੁਣ ਤਾਂ ਉਹਦਾ ਇੱਕ ਹਿੱਸਾ ਡੇਕ ਕੇ ਆਪਣਾ ਸਪੈਸ਼ਲ ਬਾਲਰੂਮ ਬਣਾਇਆ ਜਾ ਰਿਹਾ ਜਿਸ ਨੂੰ ਲੈ ਕੇ ਅਮਰੀਕਾ ਦੇ ਵਿੱਚ ਅੱਡ ਰਾਵਾਂ ਨੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਫਿਰ ਪ੍ਰੈਜ਼ੀਡੈਂਟ ਟਰੰਪ ਜਾਂਦੇ ਨੇ ਉਹਨਾਂ ਦੇ ਜਾਣ ਤੋਂ ਪਹਿਲਾਂ ਵੀ ਇੱਕ ਪੂਰੀ ਮੀਡੀਆ ਬਜ਼ ਹੁੰਦੀ ਹੈ ਵੀ ਕੀ ਹੋਏਗਾ, ਕੀ ਕਹਿਣਗੇ, ਔਰ ਫਿਰ ਜਦੋਂ ਹੁੰਦੇ ਨੇ ਉਦੋਂ ਵੀ ਬਾਕੀ ਸਾਰਾ ਏਜੰਡਾ ਬੈਕ ਬਰਨਰ 'ਤੇ ਚਲਾ ਜਾਂਦਾ ਹੈ। ਸੈਂਟਰ ਆਫ ਫੋਕਸ ਟਰੰਪ ਹੁੰਦੇ ਨੇ ਤੇ ਫਿਰ ਟਰੰਪ ਕਿਉਂਕਿ ਜਿਨ੍ਹਾਂ ਦਾ ਤਕੀਆ ਕਲਾਮ ਗ੍ਰੇਟ ਮੈਨ, ਗੁੱਡ ਮੈਨ, ਮਾਈ ਫਰੈਂਡ ਇਹ ਸਾਰਾ ਹੁੰਦਾ ਹੈ ਤੇ ਫਿਰ ਜਿਹੜੇ ਐਕਸਪਰਟ ਨੇ ਉਹ ਇਹ ਲਫ਼ਜ਼ ਤਾਂ ਉਹ ਹਰ ਇੱਕ ਦੇ ਲਈ ਵਰਤ ਕੇ ਭਾਵੇਂ ਫਿਰ ਠੁੱਡੀ ਮਾਰਦੇ ਨੇ, ਲੇਕਿਨ ਜਿਹੜੇ ਐਨਾਲਿਸਟ ਨੇ ਉਹ ਵੀ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਬਾਡੀ ਲੈਂਗੁਏਜ ਤੋਂ, ਉਹਨਾਂ ਦੇ ਮੁਖਾਰਬਿਨ ਚੋਂ ਨਿਕਲੇ ਲਫ਼ਜ਼ਾਂ ਤੋਂ ਕਿ ਉਸ ਦੇ ਮਾਨੇ ਕੀ ਨੇ। ਔਰ ਮੇਰਾ ਖਿਆਲ ਹੈ ਵੀ ਜਿਹੜੀਆਂ ਹੋਸਟ ਕੰਟਰੀਜ਼ ਹੁੰਦੀਆਂ ਉਹ ਵੀ ਸੂਲੀ ਤੇ ਟੰਗੀਆਂ ਹੁੰਦੀਆਂ, ਉਹ ਵੀ ਉਦੋਂ ਤੱਕ ਜਿਹੜਾ ਉਹਨਾਂ ਦਾ ਸਾਹ ਰੁਕਿਆ ਹੁੰਦਾ ਹੈ ਕਿ ਜਦੋਂ ਤੱਕ ਸਭ ਕੁਝ ਸਫਲ ਹੋ ਕੇ ਪ੍ਰੈਜ਼ੀਡੈਂਟ ਟਰੰਪ ਉੱਥੋਂ ਜਿਹੜੇ ਨੇ ਆਪਣੇ ਅੱਗੇ ਜਿਹੜਾ ਮੂਵ ਨਹੀਂ ਕਰ ਜਾਂਦੇ ਔਰ ਉਸ 'ਚ ਕਿਹਨੂੰ ਉਹਨਾਂ ਨੇ ਵਡਿਆਇਆ, ਕਿਹਨੂੰ ਛੁੱਟਿਆਇਆ, ਇਸ ਦੀ ਚਰਚਾ ਫਿਰ ਉਹਨਾਂ ਦੇ ਬਾਅਦ 'ਚ ਹੁੰਦੀ ਰਹਿੰਦੀ ਹੈ। ਔਰ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਕੋਈ ਉਹ ਆਪਣੇ ਆਪ 'ਚ ਕੋਈ ਏਸ਼ੀਆਨ ਉਹਨਾਂ ਦੇ ਲਈ ਕੋਈ ਅਹਿਮੀਅਤ ਵਾਲਾ ਨਹੀਂ ਸੀ ਉਹਦੇ 'ਚ, ਲੇਕਿਨ ਉਹਨਾਂ ਨੇ ਕਿਉਂਕਿ ਈਸਟ ਦੀਆਂ ਕੰਟਰੀਜ਼ ਜਿਨ੍ਹਾਂ ਦੇ ਵਿੱਚ ਹੁਣ ਉਹ ਆਲਰੇਡੀ ਉੱਥੋਂ ਮਲੇਸ਼ੀਆ ਤੋਂ ਨਿਕਲ ਕੇ ਜਾਪਾਨ ਦੇ ਕਿੰਗ ਨੂੰ ਵੀ ਮਿਲੇ ਔਰ ਖ਼ਾਸ ਤੌਰ 'ਤੇ ਜਾਪਾਨ ਦੀ ਹਿਸਟਰੀ 'ਚ ਪਹਿਲੀ ਵਾਰ ਇੱਕ ਲੇਡੀ ਪ੍ਰਾਈਮ ਮਿਨਿਸਟਰ ਬਣੀ ਔਰ ਜਾਪਾਨ ਦੇ ਨਾਲ ਇਕੱਲਾ ਇਹੀ ਨਹੀਂ ਵੀ ਅਮਰੀਕਾ ਨੇ ਹੀਰੋਸ਼ੀਮਾ ਨਾਗਾਸਾਕੀ 'ਚ ਬੰਬ ਸੁੱਟ ਕੇ ਜਿਹੜਾ ਪਹਿਲਾ ਹੁਣ ਤੱਕ ਇੱਕੋ ਇੱਕ ਐਟਮ ਦਾ ਇਸਤੇਮਾਲ ਹੋਇਆ ਉੱਥੇ ਹੀ ਹੋਇਆ, ਪਰ ਜਾਪਾਨ ਬੜਾ ਕਰੂਸ਼ਲ ਹੈ ਅਮਰੀਕਾ ਦੇ ਲਈ। ਜਾਪਾਨ ਨੂੰ ਉਹ ਚਾਈਨਾ ਦੇ ਖਿਲਾਫ ਐਜ਼ ਏ ਬੁਲਵਾਕ ਵੀ ਅਮਰੀਕਨ ਨੀਤੀ ਕਾਰਡ ਇਸਤੇਮਾਲ ਕਰਦੇ ਨੇ ਔਰ ਜਾਪਾਨ ਜਿਹਦੇ 'ਚ ਆਈਲੈਂਡ ਨੇ ਉਹਨਾਂ 'ਚ ਲਗਭਗ 50,000 ਅਮਰੀਕਨ ਫੌਜ ਅੱਡ ਉਹਨਾਂ ਦੇ ਜਾਪਾਨ ਦੇ ਆਈਲੈਂਡਸ ਦੇ ਉੱਤੇ ਤਾਇਨਾਤ ਹੈ। ਔਰ ਜਾਪਾਨ ਦਾ ਜਿਹੜਾ ਉਹਨਾਂ ਦੀ ਇੱਕ ਸਟੇਜ 'ਤੇ ਤਾਂ ਇਕੋਨਮੀ ਬੜੀ ਤੇਜ਼ੀ ਨਾਲ ਅੱਗੇ ਗਈ ਸੀ ਜਦੋਂ ਅਸੀਂ 90ਵਿਆਂ ਦੇ ਵਿੱਚ ਗੱਲ ਸੋਚਦੇ ਸੀ, ਦੇਖਦੇ ਸੀ, ਪਰ ਫਿਰ ਝਟਕੇ ਝੁਟਕੇ ਵੀ ਉਹਨਾਂ ਨੇ ਖਾਧੇ ਔਰ ਕਿਉਂਕਿ ਜਿਹੜੀ ਟੈਰਿਫ ਪਾਲਿਸੀ ਹੈ ਉਹਦੇ ਥੱਲੇ ਜਾਪਾਨ ਹੋਏ ਜਾਂ ਸਾਊਥ ਕੋਰੀਆ ਹੋਏ ਜਿਹੜੇ ਫਰੈਂਡਲੀ ਮੁਲਕ ਵੀ ਸੀ, ਟਰੰਪ ਦੀ ਜਿਹੜੀ ਤੇਗ ਹੈ
ਉਹ ਬਿਨਾਂ ਕਿਸੇ ਵਿਤਕਰੇ ਦੇ ਟੈਰਿਫ ਤੇਗ ਚਾਰੇ ਪਾਸੇ ਘੁੰਮ ਰਹੀ ਆ। ਔਰ ਇੱਕ ਵੀਕਐਂਡ ਜਿਹੜੀ ਡਿਵੈਲਪਮੈਂਟ, ਕਿਉਂਕਿ ਇਸ ਏਸ਼ੀਆਨ ਦੇ ਵਿੱਚ ਮਾਰਕ ਕਾਰਨੀ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਵੀ ਗਏ ਹੋਏ ਸੀ, ਪਰ ਕੈਨੇਡਾ ਨਾਲ ਫਿਰ ਜਿਹੜਾ ਹੈ ਉਹ ਬਿਟਰਨੈਸ ਪੈਦਾ ਹੋਈ ਹੈ, ਕਿਉਂਕਿ ਉਹਨਾਂ ਦੇ ਜਿਹੜਾ ਇੱਕ ਐਡ ਰਨ ਹੋ ਰਹੀ ਸੀ ਪ੍ਰੈਜ਼ੀਡੈਂਟ ਰੀਗਨ ਦੇ ਹਵਾਲੇ ਨਾਲ, ਜਿਹਦੇ 'ਚ ਕਿ ਉਹਨਾਂ ਨੇ ਖੁੱਲ੍ਹੇ ਵਪਾਰ ਦੀ ਗੱਲ ਕੀਤੀ ਸੀ ਤੇ ਟੈਰਿਫ ਪਾਲਿਸੀ ਨੂੰ ਨਕਾਰਿਆ ਸੀ। ਸੋ ਪ੍ਰੈਜ਼ੀਡੈਂਟ ਟਰੰਪ ਨੇ ਉਸ ਦਾ ਜਿਹੜਾ ਹੈ ਉਹ ਉਸ ਤੋਂ ਅਫੈਂਡ ਹੋਏ। ਉਹਨਾਂ ਨੇ ਕਿਹਾ ਵੀ ਡਰਟੀ ਕੈਨੇਡਾ ਇਹ ਐਡ ਦੇ ਰਿਹਾ, ਮੈਂ 10% ਟੈਰਿਫ ਹੋਰ ਲਾ ਰਿਹਾ। ਸੋ ਹੁਣ ਕੈਨੇਡਾ 'ਚ ਆਪਣੇ ਕਿਸਮ ਦੇ ਚੈਲੰਜ ਨੇ। ਇੱਕ ਪਾਸੇ ਮਾਰਕ ਕਾਰਨੀ ਦੀ ਜਿਹੜੀ ਭਾਰਤ ਪੱਖੀ ਨੀਤੀ ਦਾ ਨਤੀਜਾ ਹੈ ਕਿ ਵਾਇਲੈਂਸ ਉੱਥੇ ਬਹੁਤ ਜ਼ਿਆਦਾ ਵਧੀ ਹੈ। ਅੱਜ ਵੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਐਬਸਫੋਰਡ ਦੇ ਵਿੱਚ ਇੱਕ ਸਿੱਖ ਕਾਰੋਬਾਰੀ ਨੂੰ ਗੋਲੀਆਂ ਦੇ ਨਾਲ ਮਾਰਿਆ ਗਿਆ। ਕਈ ਥਾਂ ਤੇ ਗੋਲੀਆਂ ਚੱਲਣ ਦੀਆਂ ਜਿਹੜੀਆਂ ਨੇ ਉਹ ਖਬਰਾਂ ਨੇ ਕੋਸਟ ਟੂ ਕੋਸਟ, ਕਿਉਂਕਿ ਜਿਹੜਾ ਮਾਰਕ ਕਾਰਨੀ ਨੇ ਬਿਨਾਂ ਇੰਡੀਆ ਨੂੰ ਅਕਾਊਂਟੇਬਲ ਬਣਾਇਆ, ਜਿਸ ਅੰਦਾਜ਼ ਦੇ ਵਿੱਚ ਭਾਰਤ ਦੇ ਨਾਲ ਡਿਪਲੋਮੈਟਿਕ ਸੰਬੰਧ ਕਾਇਮ ਕੀਤੇ। ਉਹਨਾਂ ਦਾ ਐਂਬੈਸਡਰ ਹਾਈ ਕਮਿਸ਼ਨਰ ਪਟਨਾਇਕ ਉਹ ਆ ਕੇ ਇੱਥੇ ਖੁੱਲ੍ਹੇਆਮ ਕਹਿੰਦਾ ਕਿ ਜੀ ਹਰਦੀਪ ਨਿੱਜਰ ਦੇ ਮਾਮਲੇ 'ਚ ਕੋਈ ਸਬੂਤ ਸਾਨੂੰ ਨਹੀਂ ਦਿੱਤਾ ਗਿਆ, ਜਿਹੜਾ ਕਿ ਕੈਨੇਡੀਅਨ ਸੋਇਲ ਦੇ ਉੱਤੇ ਇਹ ਗੱਲ ਕਹਿਣੀ। ਕੈਨੇਡੀਅਨ ਕੋਰਟ ਸਿਸਟਮ, ਉਹਨਾਂ ਦੀ ਇਨਵੈਸਟੀਗੇਟਿਵ ਟੀਮਸ, ਉਹਨਾਂ ਦੇ ਪ੍ਰਾਈਮ ਮਿਨਿਸਟਰ ਜਿਹਨੇ ਪਾਰਲੀਮੈਂਟ 'ਚ ਇਨਕਸ਼ਾਫ ਕੀਤਾ, RCMP ਸੀਸਸ, ਉਹਨਾਂ ਵੱਲੋਂ ਦਿੱਤੇ ਸਬੂਤ ਸਭ ਨੂੰ ਛੁਟਿਆਉਂਦਾ। ਔਰ ਸ਼ਾਇਦ ਇਸ ਦਾ ਐਡਵਾਂਟੇਜ ਲੈ ਕੇ ਜਿਹੜਾ ਭਾਰਤ ਦਾ ਅਮਿਤ ਸ਼ਾਹ ਹੋਮ ਮਿਨਿਸਟਰ, ਜਿਸ ਦੀਆਂ ਇਹ ਸਾਰੀਆਂ ਕ੍ਰੀਏਟ ਕੀਤੀਆਂ ਹੋਈਆਂ ਗੈਂਗਸ ਨੇ, ਉਹ ਇਸ ਦਾ ਪੂਰਾ ਫਾਇਦਾ ਚੁੱਕ ਰਹੇ ਨੇ। ਸੋ ਇਹ ਕੈਨੇਡਾ ਦੇ ਨਾਲ ਜਿਹੜਾ ਉਹ ਉੱਥੇ ਵੀ ਕੋਈ ਮਾਰਕ ਕਾਰਨੀ ਦੇ ਨਾਲ ਕੋਈ ਟਰੰਪ ਦਾ ਕੋਈ ਪਲੇਜ਼ੈਂਟ ਜਿਹੜਾ ਬਾਡੀ ਲੈਂਗੁਏਜ ਜਾਂ ਦੂਜੀ ਕੋਈ ਗੱਲ ਦੇਖਣ 'ਚ ਨਹੀਂ ਆਈ। ਹਾਂ, ਇਹ ਸਾਰੇ ਦੇ ਦੌਰਾਨ ਜਿਹੜਾ ਟਰੰਪ ਬਹੁਤ ਖੁਸ਼ ਨਜ਼ਰ ਆਏ ਜਦੋਂ ਉਹਨਾਂ ਦਾ ਮਲੇਸ਼ੀਆ ਕੁਆਲਾਲੰਪੁਰ ਉਹਨਾਂ ਦਾ ਸਵਾਗਤ ਹੋਇਆ। ਤੇ ਜ਼ਾਹਰ ਹੈ ਜਿਹੜੇ ਦੋਨੋਂ ਪਾਸੇ ਲੇਡੀਜ਼ ਜਾਂ ਜੈਂਟਲਮੈਨ ਡਾਂਸ ਦੇ ਮੋਡ 'ਚ ਸੀ, ਅਮਰੀਕਨ ਝੰਡੇ ਵੀ ਸੀ, ਇੰਡੋਨੇਸ਼ੀਅਨ ਝੰਡੇ ਵੀ ਸੀ। ਸੋ ਪ੍ਰੈਜ਼ੀਡੈਂਟ ਟਰੰਪ ਨੇ ਬਰਾਬਰ ਉਹਨਾਂ ਦੇ ਜਾ ਕੇ ਡਾਂਸ ਕੀਤਾ, ਜਿਹੜਾ ਚਾਰੇ ਪਾਸੇ ਵਾਇਰਲ ਹੋਇਆ ਕਿ ਭਾਈ, ਔਰ ਬਿਲਕੁਲ ਫਿਟ ਫੈਟ ਅੰਦਾਜ਼ ਦੇ ਵਿੱਚ। ਸੋ ਔਰ ਉਹਨਾਂ ਨੇ ਮਲੇਸ਼ੀਆ ਦੇ ਪ੍ਰਾਈਮ ਮਿਨਿਸਟਰ ਦੀ ਵੀ ਤਾਰੀਫ ਕੀਤੀ, ਔਰ ਜਿਹੜਾ ਖਾਸ ਤੌਰ ਤੇ ਥਾਈਲੈਂਡ ਔਰ ਕੰਬੋਡੀਆ ਉਹਨਾਂ ਦੇ ਵਿਚਾਲੇ ਜਿਹੜਾ ਬਾਰਡਰਸ ਦੇ ਉੱਤੇ, ਹਾਲਾਂਕਿ ਉੱਥੇ 2-3 ਹਿੰਦੂ ਟੈਂਪਲ ਨੇ ਬਾਰਡਰ ਤੇ, ਇੱਕ ਵੱਖਰੀ ਕਹਾਣੀ ਹੈ, ਇਹ ਵੀ ਕਲੋਨੀਅਲ ਮੈਪ ਮੇਕਿੰਗ ਹੀ ਹੈ। ਔਰ ਉਹਨਾਂ ਦੇ ਵਿੱਚ ਇੱਕ ਜੰਗ ਵਰਗਾ ਮਾਹੌਲ ਬਣਿਆ ਸੀ। ਔਰ ਜਿਹੜੀਆਂ 7-8 ਜੰਗਾਂ ਰੁਕਵਾਉਣ ਦੀ ਗੱਲ ਪ੍ਰੈਜ਼ੀਡੈਂਟ ਟਰੰਪ ਕਰਦੇ ਨੇ, ਉਹਦੇ 'ਚ ਜ਼ਾਹਰ ਹੈ ਕਿ ਥਾਈਲੈਂਡ ਔਰ ਕੰਬੋਡੀਆ ਵਿਚਾਲੇ ਕਰਵਾਇਆ ਗਿਆ ਸੀਜ਼ ਫਾਇਰ ਵੀ। ਔਰ ਦੋਨਾਂ ਮੁਲਕਾਂ ਦੇ ਜਿਹੜੇ ਨੇ ਹੈਡ ਉਹਨਾਂ ਨੇ ਉਸ ਪੀਸ ਅਕਾਰਡ ਤੇ ਸਾਈਨ ਵੀ ਦਿੱਤਾ। ਉਹ ਐਗਜ਼ੀਬਿਸ਼ਨਿਸਟ ਸੀ ਸਾਰਾ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਖਾਸ ਤੌਰ ਤੇ ਗਜ਼ਾ ਪੀਸ ਪਲਾਨ ਹੈ, ਜਿਹਦੇ 'ਚ 20 ਨੁਕਤਿਆਂ 'ਚੋਂ ਅੱਗੇ ਕਿੰਨੀ ਕੁ ਗੱਲ ਅੱਗੇ ਜਾਏਗੀ। ਲੇਕਿਨ ਇਸ ਤੋਂ ਬਾਅਦ ਦੂਸਰਿਆਂ ਨੂੰ ਵੀ, ਔਰ ਉਹ ਬੜੇ ਫਖਰ ਨਾਲ ਉੱਥੇ ਵੀ ਉਹਨਾਂ ਨੇ ਕਿਹਾ, ਇਹਦੇ 'ਚ ਅਗੇਨ ਉਹਨਾਂ ਨੇ ਭਾਰਤ ਪਾਕਿਸਤਾਨ ਦਾ ਵੀ ਜ਼ਿਕਰ ਕੀਤਾ ਸੀਜ਼ ਫਾਇਰ ਕਰਾਉਣ ਦਾ। ਔਰ ਐਜ਼ ਯੂਜੂਅਲ ਉਹਨਾਂ ਨੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਔਰ ਫੌਜੀ ਮੁਖੀ ਆਸਮ ਮੁਨੀਰ ਫੀਲਡ ਮਾਰਸ਼ਲ, ਉਹਨਾਂ ਨੂੰ ਅਗੇਨ ਗ੍ਰੇਟ ਮੈਨ ਕਿਹਾ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ ਵੀ ਮੋਦੀ ਤਾਂ ਭਗੌੜਾ ਰਿਹਾ, ਉਹਨੇ ਵਰਚੁਅਲੀ ਜੁਆਇਨ ਕੀਤਾ, ਜਿਹਦਾ ਕੋਈ ਮਤਲਬ ਨਹੀਂ ਹੈ, ਕਿਉਂਕਿ ਉਹਦੇ 'ਚ ਕੋਈ ਕੱਢਣ ਪਾਉਣ ਨੂੰ ਤਾਂ ਇੱਦਾਂ ਦੀਆਂ ਕਾਨਫਰੰਸਿਸ ਕੋਈ ਨਹੀਂ ਸੀਗਾ ਏਸ਼ੀਆ ਦੇ। ਆਪਣਾ ਜਿਹੜਾ ਕਰੋਨਿਕ ਕੌਨਸਟੀਪੇਸ਼ਨ ਦਾ ਮਾਰਿਆ ਫੋਰਨ ਮਿਨਿਸਟਰ ਐਸ ਜੈ ਸ਼ੰਕਰ, ਉਹਨੂੰ ਜਿਹੜਾ ਜ਼ਰੂਰ ਭੇਜਿਆ। ਉਹਦੀਆਂ ਜਿੰਨੀਆਂ ਵੀ ਮੈਂ ਬਾਡੀ ਲੈਂਗੁਏਜ, ਫੋਟੋ ਆਪ ਜਾਂ ਦੂਜੀਆਂ ਦੇਖੀਆਂ, ਉਹ ਇਵੇਂ ਹੀ ਹੱਸ ਰਿਹਾ ਜਿਵੇਂ ਪੜ੍ਹਿਆਂ ਲਿਖਿਆਂ ਦੀ ਮਹਿਫਲ 'ਚ ਇੱਕ ਅਨਪੜ੍ਹ ਜਿਹਨੂੰ ਕੋਈ ਪਤਾ ਨਾ ਲੱਗੇ ਵੀ ਆਲੇ ਦੁਆਲੇ ਕੀ ਹੋ ਰਿਹਾ, ਪਰ ਉਹ ਦੰਦ ਕੱਢ ਰਿਹਾ ਹੁੰਦਾ। ਔਰ ਇਹ ਮੋਦੀ ਬਾਰੇ ਵੀ ਹੈ ਕਿ ਵੀ ਉਹ ਕਈ ਵਾਰੀ ਸੀਰੀਅਸ ਗੁਫ਼ਤਗੂ ਦੇ ਵਿੱਚ ਵੀ ਦੰਦ ਕੱਢ ਰਿਹਾ ਹੁੰਦਾ, ਜਦੋਂ ਖਾਸ ਤੌਰ ਤੇ ਫੋਰਨ ਡਿਗਨਿਟਰੀਜ਼ ਨੂੰ ਮਿਲਦਾ। ਉਹਨਾਂ ਦੇ ਆਪਣੇ ਐਕਸਪਰਟਸ ਨੇ ਕਿਹਾ ਵੀ ਇਹਨੂੰ ਸਮਝ ਨਹੀਂ ਆ ਰਹੀ ਹੁੰਦੀ ਕਿ ਬਈ ਇਹ ਕੀ ਹੈ, ਪਰ ਇਹ ਸਮਝਦਾ ਵੀ ਕੋਈ ਜੋਕ ਹੀ ਕੀਤਾ। ਸੋ ਉਹ ਰਵੱਈਆ ਜਿਹੜਾ ਐਸ ਜੈ ਸ਼ੰਕਰ ਅਦਰਵਾਈਜ਼ 3 ਜਨਰੇਸ਼ਨਾਂ ਤੋਂ ਡਿਪਲੋਮੈਟ ਔਰ
ਹੁਣ ਤਾਂ ਕਿਉਂਕਿ ਮੋਦੀ ਦੇ ਨਾਲ ਉਸ ਦੀਆਂ ਸਾਂਝਾਂ ਕੀ ਨੇ, ਜਦੋਂ ਐਂਬੈਸਡਰ ਸੀ ਚਾਈਨਾ ਦੇ ਵਿੱਚ ਔਰ ਮੋਦੀ ਚੀਫ ਮਿਨਿਸਟਰ ਸੀ ਗੁਜਰਾਤ ਦਾ, ਉਦੋਂ 10 ਵਾਰ ਮੋਦੀ ਉੱਥੇ ਗਿਆ ਔਰ ਇਹਨਾਂ ਦੇ RSS ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਹੀ ਕਹਿਣਾ ਹੈ ਕਿ ਉੱਥੇ ਇਆਸ਼ੀ ਦਾ ਅੱਡਾ ਸੀ। ਔਰ ਹੁਣ ਤਾਂ ਇਹ ਸਾਹਮਣੇ ਆਇਆ ਵੀ ਈਵਨ ਇਹਨਾਂ ਸਾਰਿਆਂ ਦੇ ਬੱਚੇ ਹੀ ਜਿਹੜੇ ਨੇ ਉਹ ਕਿਵੇਂ ਮੁਫਾਦ ਲੈ ਰਹੇ ਨੇ ਸਿਸਟਮ ਤੋਂ। ਐਸ ਜੈ ਸ਼ੰਕਰ ਦਾ ਮੁੰਡਾ, ਜਿਹਨੂੰ ਉਸ ਥਿੰਕ ਟੈਂਕ ਦਾ ਜਿਹੜਾ ਹੈ ਉਹ ਹੈੱਡ ਬਣਾਇਆ ਹੋਇਆ, ਜਿਹੜੇ ਥਿੰਕ ਟੈਂਕ ਨੂੰ ਅਡਾਨੀ ਫਾਈਨੈਂਸ ਕਰਦਾ। ਸੋ ਇਹ ਜਦੋਂ ਤੁਸੀਂ ਸਾਰਾ ਕੁਝ ਦੇਖਦੇ ਹੋ ਤਾਂ ਫਿਰ ਤੁਹਾਨੂੰ ਨਜ਼ਰ ਆ ਜਾਂਦਾ ਹੈ ਕਿ ਭਾਈ ਇੱਕ ਦੂਜੇ ਦੇ ਜਿਹੜੇ ਨੇ ਮੂੰਹ ਖਾਂਦਾ, ਅੱਖਾਂ ਸ਼ਰਮਾਉਂਦੀਆਂ। ਇਹੀ ਕਾਰਨ ਹੈ ਕਿ ਨਾ ਮੋਦੀ ਐਸ ਜੈ ਸ਼ੰਕਰ ਨੂੰ ਕੱਢੇ, ਨਾ ਮੋਦੀ ਨੂੰ ਦੂਜੀ ਜਿਹੜੀ RSS ਜਾਂ ਦੂਜਾ ਚੱਲਦਾ ਕਰੇ। ਇਹਦੇ ਬਾਵਜੂਦ ਕਿ ਉਹਦੀ ਬਿਲਕੁਲ ਫੇਲਿਅਰ ਫੋਰਨ ਪਾਲਿਸੀ ਦੀ ਵੀ, ਇਕੋਨਮੀ ਦੀ ਵੀ, ਉਸ ਦੇ ਅਖਲਾਕ ਨੂੰ ਲੈ ਕੇ, ਜਦੋਂ ਅੰਦਰੂਨੀ ਤੌਰ ਤੇ ਸੁਬਰਾਮਨੀਅਮ ਸਵਾਮੀ ਵਰਗਾ ਬੰਦਾ ਉਹਨੂੰ ਜਿਹੜਾ ਉਹ ਐਕਿਊਜ਼ ਕਰਦਾ ਫੀਲਡ ਪਾਲਿਸੀ, ਲੈਂਡ ਚਾਈਨਾ ਦੇ ਕੋਲ ਗਵਾਈ, ਪਰ ਇਸ ਸਾਰੇ ਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਤੱਕ ਕਿ ਇਹਨਾਂ ਦਾ ਉਹ ਅਡੰਬਰ ਜਿਹੜਾ ਹੈ ਉਹ ਤੁਰਿਆ ਜਾਂਦਾ ਹੈ। ਕਿਉਂਕਿ ਇਹ ਸਾਰੇ ਹੀ ਇੱਕ ਦੂਜੇ ਦੇ ਨਾਲ ਜਿਹੜੇ ਨੇ ਉਹ ਜੁੜੇ ਹੋਏ ਨੇ ਆਪਣੇ ਆਰਥਿਕ ਹਿੱਤਾਂ ਕਰਕੇ, ਕਾਣੇ ਹੋਣ ਕਰਕੇ। ਔਰ ਜਿਵੇਂ ਪਿਛਲੇ ਦਿਨਾਂ 'ਚ ਇੱਕ ਸਿੱਖ ਇੰਟੈਲੈਕਚੁਅਲ ਇਹ ਕਹਿ ਰਿਹਾ ਸੀ ਕਿ ਸੰਤ ਹੀ ਇਕੱਠੇ ਨਹੀਂ ਹੁੰਦੇ, ਚੋਰ ਤਾਂ ਹਮੇਸ਼ਾ ਹੀ ਇਕੱਠੇ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦੇ ਹਿੱਤ ਇੱਕ ਦੂਜੇ ਨਾਲ ਜੁੜੇ ਹੁੰਦੇ ਨੇ। ਤਾਂ ਸੰਤ ਨੇ ਜਿਹੜਾ ਉਹ ਸੱਚ ਕਹਿਣਾ ਹੁੰਦਾ, ਉਹਨੂੰ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹਨੇ ਉਸ ਦਾ ਕੋਈ ਵਿਖਾੜਾ ਕਰਨਾ, ਉਹ ਆਪਣੀ ਇੱਕ ਜਿਹੜਾ ਆਪਣੀ ਇੱਕ ਤੌਰ ਦੇ ਉੱਤੇ ਤੁਰਦੇ ਨੇ। ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਸ ਵੇਲੇ ਮੋਦੀ ਮੋਸਟ ਅਨਪੋਪੂਲਰ ਪ੍ਰਾਈਮ ਮਿਨਿਸਟਰ ਹੈ ਹਰ ਲਿਹਾਜ਼ ਨਾਲ, ਇੰਟਰਨੈਸ਼ਨਲੀ ਇੰਡੀਆ ਦਾ ਇਮੇਜ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਕਿੱਥੇ ਪਹੁੰਚਿਆ ਹੋਇਆ, ਔਰ ਇੰਟਰਨੈਸ਼ਨਲ ਮੀਡੀਆ ਬਰਾਬਰ ਇਹ ਕਿਵੇਂ ਅੰਬਾਨੀ, ਅਡਾਨੀ ਔਰ ਇਹ ਸਾਰਾ ਜਿਹੜੀ ਮਾਫੀਆ ਹੈ, ਬਿਜ਼ਨਸ ਮਾਫੀਆ, ਉਹ ਮੁਲਕ ਨੂੰ ਲੁੱਟ ਰਿਹਾ ਹੈ। ਇਹਦੇ ਉੱਤੇ ਈਵਨ ਵਾਸ਼ਿੰਗਟਨ ਪੋਸਟ ਨੇ ਇੱਕ ਬੜੀ ਡੀਟੇਲਡ 12-13 ਪੇਜਸ ਦੀ ਸਟੋਰੀ ਵੀ ਜਿਹੜੀ ਹੈ ਉਹ ਪਿਛਲੇ ਦਿਨਾਂ 'ਚ ਕੀਤੀ 25 ਅਕਤੂਬਰ ਨੂੰ, ਜਿਸ ਦਾ ਟਾਈਟਲ ਹੀ ਐਕਸਕਲੂਸਿਵ ਹੈ ਵਾਸ਼ਿੰਗਟਨ ਪੋਸਟ ਦੀ, ਕਿ ਇੰਡੀਆਜ਼ $3.9 ਬਿਲੀਅਨ ਪਲਾਨ ਟੂ ਹੈਲਪ ਮੋਦੀਜ਼ ਮੁਗਲ ਐਲਾਈ ਆਫਟਰ US ਚਾਰਜਸ। ਕਿ ਵੀ ਹੁਣ ਅਡਾਨੀ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਨਿਊਯਾਰਕ ਕੋਰਟ 'ਚ ਵੀ ਕਿਵੇਂ ਕਰਪਟ ਕੀਤਾ, ਕਿਵੇਂ ਸੋਲਰ ਪਲਾਂਟ ਲਾਉਣ ਦੇ ਨਾਂ ਥੱਲੇ ਉੱਥੇ ਕਿਹਨਾਂ ਚੀਫ ਮਿਨਿਸਟਰਸ ਨੂੰ ਜਾਂ ਸੈਂਟਰ ਲੈਵਲ ਤੇ ਕਰਪਟ ਕੀਤਾ। ਔਰ ਵਾਸ਼ਿੰਗਟਨ ਪੋਸਟ ਨੇ ਸਾਫ਼ ਕੀਤਾ ਕਿ ਵੀ ਉਹਨਾਂ ਦੇ ਕੋਲ ਇੰਟਰਨਲ ਡਾਕੂਮੈਂਟ ਨੇ, ਉਹ ਸ਼ੋਅ ਕਰਦੇ ਨੇ ਕਿ ਗੌਤਮ ਅਡਾਨੀ, ਜਿਸ ਨੇ ਬਿਲੀਅਨਸ ਆਫ ਇਨਵੈਸਟਮੈਂਟ ਦੀ ਜਿਹੜੀ ਹੈ ਉਹ ਉਸ ਨੂੰ ਲਿਆਉਣ ਦਾ ਉਹ ਡਰਾਮਾ ਕੀਤਾ, ਉਸ ਨੂੰ ਭਾਰਤ ਦੀਆਂ ਜਿਹੜੀਆਂ ਖਾਸ ਤੌਰ ਤੇ LIC, ਔਰ ਇਹ ਹੈ ਕਿ ਵਾਸ਼ਿੰਗਟਨ ਪੋਸਟ ਨੇ ਕਿਹਾ ਅਦਾਨੀ ਬੀਇੰਗ ਹੈਲਪਡ ਬਾਈ ਇੰਡੀਆਜ਼ ਨੀਤੀ ਆਯੋਗ ਐਂਡ ਫਾਈਨੈਂਸ ਮਿਨਿਸਟਰੀ ਆਫੀਸ਼ੀਅਲਸ, ਇੰਡੀਆਜ਼ $3.9 ਬਿਲੀਅਨ ਪਲਾਨ ਟੂ ਹੈਲਪ ਮੋਦੀਜ਼ ਮੁਗਲ ਐਲਾਈ ਆਫਟਰ US ਚਾਰਜਸ, ਆਲਮੋਸਟ $4 ਬਿਲੀਅਨ। ਉਹਨੂੰ ਇੰਟਰਨਲ ਡਾਕੂਮੈਂਟਸ ਡੀਟੇਲ ਹਾਊ ਇੰਡੀਅਨ ਆਫੀਸ਼ੀਅਲਸ ਓਵਰਸਾ a plan to steer billions in investment to Gautam Adani's businesses from the state life insurance agency। ਇਹ ਬਹੁਤ ਪੁਰਾਣਾ ਜਿਹੜਾ ਅਦਾਰਾ ਹੈ ਜਿਹਨੂੰ LIC ਕਹਿੰਦੇ ਨੇ, ਔਰ ਬਿਲੀਅਨਸ ਆਫ ਡਾਲਰ, $4 ਬਿਲੀਅਨ ਜਿਹੜਾ ਹੈ ਲਾਈਫ ਇੰਸ਼ੋਰੈਂਸ ਵਾਲੀ ਉਸ ਬਾਡੀ ਨੇ ਕੱਢ ਕੇ ਅਡਾਨੀ ਦੇ ਖਾਤੇ 'ਚ ਪਾਏ। ਹੁਣ ਇੱਕ ਪਾਸੇ ਕਰਪਸ਼ਨ ਦੇ ਚਾਰਜਿਸ, ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਨਿਖਲ ਗੁਪਤੇ ਦੇ ਉੱਤੇ ਜਿਹੜਾ 3 ਨਵੰਬਰ ਨੂੰ ਟਰਾਇਲ ਚੱਲਣ ਜਾ ਰਿਹਾ ਸੀ, ਉਹਨੂੰ ਵੀ ਇੰਡੀਅਨ ਜਿਹੜਾ ਐਮਬੈਸੀ ਨੇ ਜਿਹੜਾ ਚੌਥੀ ਵਾਰ ਵਕੀਲ ਬਦਲਣ ਦੇ ਨਾਂ ਥੱਲੇ 14 ਨਵੰਬਰ ਤੇ ਪੁਸ਼ ਕੀਤਾ ਹੈ, ਜਦੋਂ ਕਿ ਡਿਸਾਈਡ ਹੋਣਾ ਹੈ ਵੀ ਕਿਸ ਤਰੀਕ ਤੋਂ ਟਰਾਇਲ ਚੱਲੇਗਾ। ਔਰ ਇਸ ਸਾਰੇ ਦੇ ਚੱਲਦਿਆਂ ਜਿੱਥੇ ਕੋਈ ਹੋਰ ਹੁਣ ਡਿਫੈਂਸ ਬਾਕੀ ਨਹੀਂ ਬਚਿਆ, ਹਿੰਦੂ ਮੁਸਲਮਾਨ ਤਾਂ ਕਰ ਹੀ ਰਹੇ ਨੇ। ਬਿਹਾਰ ਦੀਆਂ ਚੋਣਾਂ 'ਚ ਵੀ ਜਿਹੜਾ ਇਹਨਾਂ ਦਾ ਜਲੂਸ ਨਿਕਲਦਾ ਨਜ਼ਰ ਆ ਰਿਹਾ। ਹਾਲਾਂ ਮੈਨੂੰ ਲੱਗਦਾ ਹੈ ਵੀ ਫਾਈਨਲੀ ਇਹ ਮੈਨੇਜ ਕਰ ਲੈਣਗੇ ਇਹਨਾਂ ਨੂੰ, ਜਾਂ ਚਾਹੇ EVM ਹੋਏ ਜਾਂ ਕੋਈ ਹੋਰ ਤਰੀਕਾ ਹੋਏ। ਈਵਨ ਰਾਜ ਸਭਾ ਦੀਆਂ ਚੋਣਾਂ ਜੰਮੂ ਕਸ਼ਮੀਰ 'ਚ ਹੋਈਆਂ ਨੇ, ਯੂਨੀਅਨ ਟੈਰੀਟਰੀ 'ਚ। ਨੈਸ਼ਨਲ ਕਾਨਫਰੰਸ, ਕਾਂਗਰਸ, ਮਹਿਬੂਬਾ ਮੁਫਤੀ ਦੀ PDP, ਇਹਨਾਂ ਦੇ ਸਪੋਰਟ ਦੇ ਨਾਲ 4 ਕੈਂਡੀਡੇਟ ਜਿਹੜੇ ਨੇ ਰਾਜ ਸਭਾ 'ਚ ਜਾਣ ਵਾਲੇ ਸੀ,
ਔਰ ਬੀਜੇਪੀ ਦਾ ਕੋਈ ਚਾਂਸ ਨਹੀਂ ਸੀ। ਇਹਨਾਂ ਦੇ ਕੋਲ 22 ਕੇ 24 ਸੀਟਾਂ ਸੀ, ਲੇਕਿਨ ਉਹਨਾਂ ਦਾ ਕੈਂਡੀਡੇਟ 30 ਕੇ 32 ਉਹਨੇ ਵੋਟਾਂ ਲਈਆਂ ਔਰ ਉਹਨਾਂ ਦਾ ਇੱਕ ਜਿਹੜਾ ਬਣ ਗਿਆ ਰਾਜ ਸਭਾ ਮੈਂਬਰ। 3 ਜਿਹੜੇ ਨੇ ਉਹ ਨੈਸ਼ਨਲ ਕਾਨਫਰੰਸ ਦੇ ਨੇ। ਹੁਣ ਇੱਕ ਦੂਜੇ ਨੂੰ ਉਹ ਚਾਰਜ ਲਾ ਰਹੇ ਨੇ ਨੈਸ਼ਨਲ ਕਾਨਫਰੰਸ ਵਾਲੇ ਕਿ ਜੀ ਫਲਾਣਿਆਂ ਨੇ ਧੋਖਾ ਕੀਤਾ ਤੇ ਟਿਮਕੇ ਨੇ ਕੀਤਾ। ਪਰ ਫੈਕਟ ਇਹ ਹੈ ਕਿ ਵੀ ਇਹਨਾਂ ਨੂੰ ਜੇ ਉੱਥੇ ਈਵਨ ਹਾਲਾਂ ਬਹੁਤ ਸਾਰੇ ਰੌਲਾ ਪਾ ਰਹੇ ਨੇ ਜੀ ਮੋਦੀ ਇਹ ਸਾਰਾ ਬਿਹਾਰ ਚੋਣਾਂ ਲਈ ਇਹ ਕਰ ਰਿਹਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਹ ਇਲੈਕਸ਼ਨ ਵੀ ਮੈਨੇਜ ਕਰ ਲੈਣਗੇ ਤੇ ਜੇ ਇਨ ਫੈਕਟ ਉਹ ਲੂਜ਼ਰ ਵੀ ਹੁੰਦੇ ਨੇ ਤੇ ਜਿਸ ਕਿਸਮ ਦਾ ਉੱਥੇ ਕਲਚਰ ਹੈ, ਜਿੰਨੇ ਕੁ ਵਿਖੇ ਲੋਕ ਨੇ ਜਿਹਨੂੰ ਮਰਜ਼ੀ ਖਰੀਦ ਕੇ ਇਧਰਲੀ ਧਿਰ ਦੇ ਨਾਲ ਕਰਕੇ ਸਰਕਾਰ ਬਣਾ ਲੈਣਗੇ। ਔਰ ਨਾ ਵੀ ਹੋਏਗਾ ਤੇ ਭਗਵੰਤ ਮਾਨ ਵਰਗਾ ਜਿਹੜਾ ਚੀਫ ਮਿਨਿਸਟਰ ਜਿਹੜਾ ਹੈ ਕਿਸੇ ਪਾਰਟੀ ਦਾ ਹੱਥ ਕਿਤੇ ਲੱਗੇ ਹੋਏ ਨੇ, ਉਹਨਾਂ ਦੀਆਂ AB ਟੀਮਾਂ ਜਿਹੜੀਆਂ ਨੇ ਉਹ ਖੇਡਦੀਆਂ ਨੇ। ਸੋ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਪਰ ਜਿਸ ਲੈਵਲ ਤੇ ਭਾਰਤ ਦੀ ਫਰਸਟ੍ਰੇਸ਼ਨ ਜਾ ਚੁੱਕੀ ਹੈ ਔਰ ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹਨਾਂ ਨੇ ਹਾਲਾਂ ਉਹਨਾਂ ਦਾ ਪੀਯੂਸ਼ ਗੋਇਲ ਫਿਰ ਵਾਸ਼ਿੰਗਟਨ DC ਸੀ ਪਿਛਲੇ ਦਿਨਾਂ ਜਿਹੜਾ ਟ੍ਰੇਡ ਨੈਗੋਸ਼ੀਏਸ਼ਨ ਦੇ ਵਿੱਚ ਉਲਝਿਆ ਹੋਇਆ। ਟਰੰਪ ਨੇ ਵੀ ਔਰ ਮਾਰਕੋ ਰੂਬੀਓ ਨੇ ਵੀ 2-3 ਵਾਰ ਕਿਹਾ ਕਿ ਜੀ ਇੰਡੀਆ ਨੇ, ਟਰੰਪ ਨੇ ਤਾਂ ਅਗੇਨ ਇਹ ਕਿਹਾ ਵੀ ਮੋਦੀ ਨੇ ਮੇਰੇ ਨਾਲ ਇਕਰਾਰ ਕੀਤਾ ਵੀ ਅਸੀਂ ਜਿਹੜਾ ਰਸ਼ੀਅਨ ਆਇਲ ਬੰਦ ਕਰ ਰਹੇ ਹਾਂ ਬਾਈ ਦਾ ਐਂਡ ਆਫ ਦਾ ਈਅਰ ਓਵਰ ਹੋਏਗਾ। ਔਰ ਮਾਰਕੋ ਰੂਬੀਓ ਨੇ ਵੀ ਇਹੀ ਗੱਲ ਕਹੀ। ਸੋ ਇੱਕ ਪਾਸੇ ਇਹ ਤਰਲੇ ਕਰਨ ਦੇ ਬਾਵਜੂਦ ਵੀ ਕਿ ਭਾਈ ਅਸੀਂ ਨਹੀਂ ਲੈਂਦੇ, ਇਹ ਲੱਗਦਾ ਵੀ ਅਮਰੀਕਾ ਨੇ ਇਹਨਾਂ ਨੂੰ ਕੋਈ ਰਾਹਤ ਨਾ ਦੇਣ ਦਾ ਫੈਸਲਾ ਕੀਤਾ ਹੈ। ਕੱਲਾ ਗੱਲ ਟੈਰਿਫ ਦੀ ਨਹੀਂ ਹੈ, ਟੈਰਿਫ ਤਾਂ ਮੁਲਕ ਦੇ ਉੱਤੇ ਆ, ਉਹ 25 ਲੱਗਾ 30 ਲੱਗ ਫਰਕ ਨਹੀਂ ਪੈਂਦਾ। ਪਰ ਦੇयर इज ਮੋਰ ਟੂ ਇਟ ਦੈਨ ਮੀਟਸ ਦਾ ਆਈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ। ਕੁਛ ਐਸਾ ਕੁਛ ਹੈ ਜਿਹੜਾ ਕਿ ਇਹਨਾਂ ਨੂੰ ਇਹ ਇੰਨੇ ਕੁ ਖੌਫਜ਼ਦਾ ਨੇ। ਮੋਦੀ ਤਾਂ ਲੁੱਕ ਗਿਆ ਜਾ ਕੇ ਔਰ ਕਿੰਨੀਆਂ ਮੀਟਿੰਗ UN ਜਨਰਲ ਅਸੈਂਬਲੀ ਔਰ SCO ਔਰ ਹੁਣ ਏਸ਼ੀਆਡ ਔਰ ਅਦਰਵਾਈਜ਼ ਇਹ ਸਾਰਿਆਂ ਤੋਂ ਭਗੌੜਾ ਹੈ। ਲੇਕਿਨ ਜਿਹੜਾ ਅੱਜ ਇਹਨਾਂ ਨੇ ਜਿਹੜਾ ਸ਼ਗੂਫਾ ਜਾਂ ਜਿਹੜੀ ਕਹਾਣੀ, ਕਿਉਂਕਿ ਅਲਟੀਮੇਟਲੀ ਹੁਣ ਮੀਡੀਆ 'ਚ ਹੋਣ ਕਰਕੇ 35-40 ਸਾਲ ਤੋਂ ਇਹ ਸਮਝ ਲੱਗ ਜਾਂਦੀ ਹੈ ਵੀ ਜਿਹੜੀ ਵੀ ਕੋਈ ਸਟੋਰੀ ਪਬਲਿਸ਼ ਹੁੰਦੀ ਹੈ ਜਾਂ ਡਿਸਕਸ ਹੁੰਦੀ ਹੈ ਉਹ ਪਲਾਂਟਡ ਹੈ, ਉਹਦਾ ਸੋਰਸ ਕੀ ਹੈ। ਔਰ ਉਸ ਤੋਂ ਤੁਸੀਂ ਹੁਣ ਜੇ ਵਾਸ਼ਿੰਗਟਨ ਪੋਸਟ ਦੀ ਸਟੋਰੀ ਹੈ, ਜ਼ਾਹਰ ਹੈ ਵਾਸ਼ਿੰਗਟਨ ਪੋਸਟ ਇਨਸਾਈਡਰ ਹੈ, ਇਹਨਾਂ ਦੇ ਕੋਲ ਉਹ ਜਾਣਕਾਰੀ ਵੀ ਹੈ। ਇਹਨਾਂ ਦੇ ਜਰਨਲਿਸਟ ਜਿਹੜੇ ਨੇ ਉਹ ਇਨਵੈਸਟੀਗੇਟਿਵ ਜਰਨਲਿਸਟ ਨੇ, ਉਹ ਲੱਭ ਕੇ ਲਿਆਉਂਦੇ ਨੇ, ਰਿਕਾਰਡਸ ਤੱਕ ਜਾਂਦੇ ਨੇ ਔਰ ਕੋਈ ਓਵਰਨਾਈਟ ਸਟੋਰੀ ਨਹੀਂ ਕਰਦੇ। ਜੇ ਅਡਾਨੀ ਨੂੰ $4 ਬਿਲੀਅਨ LIC ਵੱਲੋਂ ਦੇਣ ਦਾ ਤੇ ਇਹ ਸਟੋਰੀ ਦੇ ਉੱਤੇ ਘੱਟੋ ਘੱਟ 6 ਹਫ਼ਤੇ ਦਾ ਉਹਨਾਂ ਦਾ ਕੰਮ ਹੋਏਗਾ। ਔਰ ਉਹਦੇ 'ਚ ਉਹਨਾਂ ਦੇ ਆਪਣੇ ਸਾਧਨ ਹੁੰਦੇ ਨੇ, ਉਹ ਈਵਨ ਅਮਰੀਕਨ ਸਰਕਾਰ ਦੇ ਖਿਲਾਫ ਵੀ ਲੱਭ ਕੇ ਲਿਆਉਂਦੇ ਨੇ। ਇਵੇਂ ਹੀ ਨਿਊਯਾਰਕ ਟਾਈਮਜ਼ ਵਰਗੀਆਂ ਪਬਲੀਕੇਸ਼ਨਸ ਨੇ। ਭਾਰਤ ਦੇ ਵਿੱਚ ਤਾਂ ਮਾੜਾ ਮੋਟਾ ਇਨਵੈਸਟੀਗੇਟਿਵ ਜਰਨਲਿਜ਼ਮ ਜਿਹੜੇ ਕਰਨ ਵਾਲੇ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਪੈਗਾਸਸ ਜਿਹੜਾ ਸਪਾਈ ਮਾਲਵੇਅਰ ਇਜ਼ਰਾਈਲ ਤੋਂ ਖਰੀਦਿਆ, ਉਹਦੇ ਰਾਹੀਂ ਉਹਨਾਂ ਨੇ ਚੁੱਪ ਕਰਾ ਦਿੱਤਾ। ਉਹਨਾਂ ਦੇ ਕੰਪਿਊਟਰਾਂ 'ਚ ਵਾੜ ਦਿੰਦੇ ਨੇ ਔਰ ਥੋੜ੍ਹਾ ਬਹੁਤ ਉਹ ਪ੍ਰਿੰਟ ਹੈ ਜਾਂ ਦੂਜਾ ਹੈ, ਪਰ ਉਹਨਾਂ ਦਾ ਇੱਕ ਆਪਣਾ ਏਜੰਡਾ ਹੁੰਦਾ, ਉਹ ਉੱਥੇ ਕਾ ਕੇ ਉਹ ਵੀ ਸਟਾਪ ਹੋ ਜਾਂਦੇ ਨੇ। ਜੇ ਉਹਦੇ ਬੀਬੀ ਰਾਣਾ ਅਯੂਬ ਵਰਗੀ ਨੇ ਗੁਜਰਾਤ ਫਾਈਲਸ ਦੇ ਥੱਲੇ ਇਨਵੈਸਟੀਗੇਟਿਵ ਜਰਨਲਿਜ਼ਮ ਕਰਨ ਦੀ ਕੋਸ਼ਿਸ਼ ਕੀਤੀ, ਟਰੂਥ ਲੱਭਣ ਦੀ ਕਿ 2002 'ਚ ਮੋਦੀ ਔਰ ਅਮਿਤ ਸ਼ਾਹ ਦਾ ਕੀ ਰੋਲ ਸੀ, ਤੇ ਅਸੀਂ ਦੇਖਦੇ ਹਾਂ ਕਿ ਭਾਈ ਉਹਦਾ ਅਲਟੀਮੇਟਲੀ ਉਹ ਔਨ ਦਾ ਰਨ ਹੀ ਹੁੰਦੀ ਆ ਵਿਚਾਰੀ, ਉਹ ਛਾਪਣ ਤੋਂ ਵੀ ਕਿਸੇ ਨੇ ਨਾ ਕਰ ਦਿੱਤੀ। ਸੋ ਇਹ ਜਿਹੜੀਆਂ ਫਿਰ ਇਹਨਾਂ ਦੇ ਪਲਾਂਟ ਹੁੰਦੀਆਂ ਨੇ ਖਬਰਾਂ, ਉਹ ਭਾਵੇਂ ਹੁਣ ਇਹਨਾਂ ਦੇ ਹਿੰਦੁਸਤਾਨ ਟਾਈਮਜ਼ ਹੋਏ, ਇੰਡੀਅਨ ਐਕਸਪ੍ਰੈਸ ਹੋਏ, ਬਾਕੀ ਪਬਲੀਕੇਸ਼ਨ ਹੋਣ, ਉਹ ਵੀ ਮੋਸਟਲੀ ਪਲਾਂਟਡ ਹੁੰਦੀਆਂ ਨੇ। ਤੇ ਜਿਹੜੀ 5 ਜਣੇ ਹੈ ਜਾਂ ਜਿਹੜੀ ਕਿ ਇਹਨਾਂ ਦਾ ਮਾਊਥ ਪੀਸ ਹੈ RSS ਦਾ, ਜਿਨ੍ਹਾਂ ਜ਼ਮਾਨਿਆਂ 'ਚ ਅਜੇ RSS ਬਾਰੇ ਬਹੁਤੇ ਜਾਣਦੇ ਵੀ ਨਹੀਂ ਸੀ। ਮੈਂ ਆਪਣੇ ਯੰਗਰ ਡੇਜ਼ 'ਚ 5 ਜਣੇ ਉਦੋਂ ਹਿੰਦੀ 'ਚ ਹੀ ਹੁੰਦਾ ਸੀ, ਉਹ ਮੈਂ ਜ਼ਰੂਰ ਪੜ੍ਹਦਾ ਹੁੰਦਾ ਸੀ, ਕਿਉਂਕਿ ਉਹਦੇ ਤੋਂ ਤੁਹਾਨੂੰ ਅੰਦਾਜ਼ਾ ਹੁੰਦਾ ਵੀ ਦੁਸ਼ਮਣ ਕੀ ਸੋਚਦਾ ਹੈ। ਇਹਨਾਂ ਦੀਆਂ ਪਬਲੀਕੇਸ਼ਨਸ ਜਿਹੜੀਆਂ ਨੇ ਉਹਦੇ 'ਚ ਉਦੋਂ ਭਾਰਤੀ ਜਨਸੰਘ ਸੀ, ਜਦੋਂ ਭਾਰਤੀ ਜਨਸੰਘ ਸੀ ਉਹਨਾਂ ਦੀ ਪਬਲੀਕੇਸ਼ਨ ਵੀ 5 ਜਣੇ ਸੀ। ਹੁਣ 5 ਜਣੇ ਨੇ ਇੱਕ ਸਟੋਰੀ ਪਲਾਂਟ ਕੀਤੀ, ਜਿਸ ਨੂੰ ਬਾਅਦ ਦੇ ਵਿੱਚ ਜਿਹੜਾ ਵੈਬ ਡੈਸਕ ਹੈ ਉਸ ਦੇ ਵਿੱਚ USA, ਸਾਊਥ ਏਸ਼ੀਆ, ਵਰਲਡ ਏਸ਼ੀਆ, ਇੰਡੀਆ, ਇਹਨਾਂ ਸਾਰਿਆਂ ਨੇ ਅੱਗੋਂ ਪਿਕ ਕੀਤਾ। ਔਰ 2 ਉਹਨਾਂ ਦੇ YouTube ਚੈਨਲਸ ਨੇ, ਹਾਲਾਂ ਮੈਂ ਆਫੀਸ਼ੀਅਲੀ ਨਹੀਂ ਦੇਖਿਆ, ਹੋ ਸਕਦਾ ਅੱਜ ਉਹਨਾਂ ਦਾ ਗੋਬਰ ਆਰੀਆ ਜਾਂ ਅਰਨਾਬ ਗੋਸਵਾਮੀ ਜਾਂ ਉਹ ਜਿਹੜਾ ਫਰੋਡੀਆ ਜਿਹਾ ਰਜਤ ਸ਼ਰਮਾ ਕੇ ਕੀ ਹੈਗਾ,
ਉਹ ਵੀ ਡਿਸਕਸ ਕਰ ਰਹੇ ਹੋਣ। ਲੇਕਿਨ ਮੈਂ ਦੇਖਿਆ ਵੀ ਪਾਕਿਸਤਾਨ ਦੇ ਵੀ ਇੱਕ ਦੋ ਡਿਸਗਰੰਟਡ ਜਰਨਲਿਸਟ ਜਿਨ੍ਹਾਂ ਦਾ ਰੋਸਾ ਆਪਣੇ ਤੌਰ ਤੇ ਭਾਵੇਂ ਪਾਕਿਸਤਾਨ ਦੀ ਹਕੂਮਤ ਨਾਲ ਹੈ, ਉਹ ਪਤਾ ਨਹੀਂ ਕਿਉਂ ਜਿਹੜਾ ਉਹ ਤੁਸੀਂ ਆਪਣਿਆਂ ਦੇ ਨਾਲ ਲੜਦੇ ਹੋ, ਸਮਝ ਆ ਸਕਦੀ ਹੈ, ਤੁਸੀਂ ਬਿਟਰ ਵੀ ਹੁੰਦੇ ਹੋ, ਪਰ ਤੁਸੀਂ ਇੰਡੀਆ ਨੂੰ ਲਾਰਜਰ ਦੈਨ ਲਾਈਫ ਸ਼ੋਅ ਕਰਨ ਦੀ ਕੋਸ਼ਿਸ਼ ਕਰੋ ਜੀ ਉੱਥੇ ਬੜੀ ਡੈਮੋਕ੍ਰੇਸੀ ਹੈ, ਉੱਥੇ ਬੜਾ ਫਲਾਣੇ ਢਿਮਕਾ। ਮੈਂ ਦੇਖ ਰਿਹਾ ਸੀ ਵੀ ਇੱਕ ਦੋ ਉਹਨਾਂ ਨੇ ਵੀ ਡਿਸਕਸ ਕੀਤਾ, ਪਰ ਮੈਨੂੰ ਇਹ ਲੱਗਦਾ ਵੀ ਇਹ ਵਰਥ ਹੈ ਡਿਸਕਸ ਕਰਨਾ, ਕਿਉਂਕਿ ਇਹ ਸਟੋਰੀ ਜਿਹੜੀ ਕਿ ਉਹਨਾਂ ਦੀ ਹੈਡਲਾਈਨ ਹੀ ਇਹ ਹੈ, ਇੰਡੀਆ ਰਸ਼ੀਆ ਫੋਇਲ CIA plot to assassinate Prime Minister Modi, sign of interrogation, ਸਵਾਲੀਆ ਨਿਸ਼ਾਨ। Mysterious death of Terence Jackson in Dhaka fuels speculations। ਹੁਣ ਜਦੋਂ ਤੋਂ ਬੰਗਲਾਦੇਸ਼ ਦੇ ਵਿੱਚ ਔਰ ਨੇਪਾਲ ਦੇ ਵਿੱਚ, ਉਸ ਤੋਂ ਪਹਿਲਾਂ ਸ੍ਰੀਲੰਕਾ ਦੇ ਵਿੱਚ ਤਬਦੀਲੀ ਹੋਈ, ਜਿਹਨੂੰ ਜਿਹੜਾ ਉਹ ਜੈਨ ਜ਼ੀ ਦੇ ਨਾਲ ਜੋੜਿਆ ਗਿਆ ਕਿ ਯੰਗਰ ਮੁੰਡੇ ਕੁੜੀਆਂ ਜਿਹੜੇ 90s ਤੋਂ ਬਾਅਦ ਦੇ ਪੈਦਾ ਹੋਏ ਨੇ, ਉਹਨਾਂ ਨੇ ਇਹਨੂੰ ਲਿਆਂਦਾ। ਲੇਕਿਨ ਇੰਡੀਆ ਦੇ ਵਿੱਚ ਇਹ ਗੱਲ ਰਹੀ ਕਿ ਜੀ ਇਹ ਅਮਰੀਕਾ ਦੀ CIA ਜਿਹੜੀ ਹੈ ਉਹ ਐਕਟਿਵ ਹੈ ਇਸ ਰੀਜਨ 'ਚ, ਉਹਨੇ ਹੀ ਬੰਗਲਾਦੇਸ਼ ਦਾ ਰਾਜ ਪਲਟਾ ਕੀਤਾ। ਔਰ ਕਿਉਂਕਿ ਮੁਹੰਮਦ ਯੂਨਸ ਜਿਹੜੇ ਬੰਗਲਾਦੇਸ਼ ਦੇ ਇਸ ਵੇਲੇ ਚੀਫ ਐਡਵਾਈਜ਼ਰ ਨੇ ਔਰ ਆਉਣ ਵਾਲੇ ਦਿਨਾਂ 'ਚ ਬੰਗਲਾਦੇਸ਼ 'ਚ ਇਲੈਕਸ਼ਨਾਂ ਹੋਣ ਜਾ ਰਹੀਆਂ ਨੇ, ਉਹ ਨੋਬਲ ਲਾਰੀਏਟ ਅਮਰੀਕਾ ਦੇ ਪਸੰਦੀਦਾ, ਉਹਨੇ ਸ਼ੇਖ ਹਸੀਨਾ ਜਿਹੜੀ ਕਿ ਇਹਨਾਂ ਦੀ ਪ੍ਰੋਟੇਜੇ ਸੀ, ਉਹਨੇ ਤਾਂ ਕਿੰਨੇ ਕੇਸ ਬਣਾ ਕੇ ਅੰਦਰ ਦਿੱਤਾ ਹੋਣ ਵਾਲਾ ਕੰਮ ਸੀ, ਉਹ ਤਾਂ ਉਹਦਾ ਰਨ ਸੀ ਵਿਚਾਰਾ। ਇਸੇ ਤਰ੍ਹਾਂ ਨੇਪਾਲ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਤਬਦੀਲੀ ਹੋਈ, ਜ਼ਾਹਰ ਹੈ ਕਿ ਇੰਡੀਆ ਜਾਂ ਉਹਨਾਂ ਦੀ ਸਪੈਕੂਲੇਸ਼ਨ ਇਹੀ ਰਹੀ। ਔਰ ਫਿਰ ਬੰਗਲਾਦੇਸ਼ ਔਰ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਦਾ ਇੱਕਦਮ ਜਿਹੜਾ ਲਵੀ ਡਵੀ ਹੋਣਾ, ਇਹ ਔਰ ਫਿਰ ਅਮਰੀਕਾ ਦਾ ਪਾਕਿਸਤਾਨ ਪ੍ਰਤੀ ਪਿਛਲੇ 7-8 ਮਹੀਨੇ 'ਚ ਲਵੀ ਡਵੀ ਹੋਣਾ, ਉਹਨਾਂ ਦੇ ਫੀਲਡ ਮਾਰਸ਼ਲ ਆਸਮ ਮਨੀਰ ਨੂੰ ਲੰਚ ਤੇ ਸੱਦਣਾ, ਔਰ ਸਾਊਦੀ ਅਰੇਬੀਆ ਦੇ ਨਾਲ ਜਿਹੜੀ ਹੈ ਡਿਫੈਂਸ ਪੈਕਟ, ਜਿਸ ਦੇ ਉੱਤੇ ਅਮਰੀਕਾ ਨੇ ਕੋਈ ਨਾ ਪੱਖੀ ਜਾਂ ਹਾਂ ਪੱਖੀ ਕੋਈ ਕਾਮੈਂਟ ਨਹੀਂ ਕੀਤਾ। ਸੋ ਇਸ ਸਾਰੀ ਵੱਡੀ ਗੇਮ 'ਚ ਮੋਦੀ ਐਂਡ ਕੰਪਨੀ ਨੂੰ ਇਹ ਲੱਗਣ ਲੱਗ ਗਿਆ ਜਾਂ ਉਹਨਾਂ ਨੂੰ ਇਹ ਲਗਾਇਆ ਜਾ ਰਿਹਾ, ਕਿਉਂਕਿ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਏਜੰਸੀਆਂ ਇੱਕ ਦੂਜੇ ਦੇ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੀਆਂ ਨੇ। ਫਰੈਂਡਲੀ ਵੀ ਜਿਹੜੇ ਮੁਲਕ ਹੁੰਦੇ ਨੇ ਉਹ ਤਾਂ ਇੰਟੈਲੀਜੈਂਸ ਸ਼ੇਅਰ ਕਰਦੇ ਹੀ ਨੇ। ਈਵਨ ਜਿਸ ਮੁਲਕ ਦੇ ਵਿੱਚ ਹੌਸਟਾਈਲ ਵੀ ਅਪਾਇੰਟ ਹੋਏ ਹੁੰਦੇ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਇਹ ਫਲਾਂ ਏਜੰਸੀ ਦਾ, ਇਹ ਫਲਾਂ ਦਾ ਹੈਗਾ। ਉਹ ਵੀ ਕਈ ਵਾਰ ਆਪਸ 'ਚ ਜਿਹੜਾ ਹੈ ਉਹ ਇਸ ਲਈ ਵੀ ਤੂੰ ਦੱਸ ਵੀ ਤੇਰੇ ਕੋਲ ਕੀ ਹੈ ਤੇ ਮੈਂ ਦੱਸਦਾ ਮੇਰੇ ਕੋਲ ਕੀ ਹੈ, ਜਿਹੜਾ ਉਹ ਸ਼ੇਅਰ ਕਰਦੇ ਨੇ। ਉਹਨਾਂ 'ਚ ਡਬਲ ਏਜੰਟ ਵੀ ਹੁੰਦੇ ਨੇ ਜਿਹੜੇ ਮਲਟੀਪਲ ਕਰ ਰਹੇ ਹੁੰਦੇ ਨੇ। ਹੁਣ ਕਿਉਂਕਿ ਇਸ ਜਿਹੜੀ ਸਾਰੀ ਸਟੋਰੀ ਹੈ ਕਿ ਵੀ ਮੋਦੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ CIA ਵੱਲੋਂ, ਖ਼ਾਸ ਤੌਰ 'ਤੇ ਜਦੋਂ ਮੋਦੀ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਗਿਆ ਉਸ ਮੀਟ ਦੇ ਲਈ ਜਿਹੜੀ ਕਿ ਤਿਆਨਜ਼ਿੰਗ ਦੇ ਵਿੱਚ ਹੋਈ। ਔਰ ਜਿਸ ਦਿਨ ਮੋਦੀ ਨੇ ਤਿਆਨਜ਼ਿੰਗ 'ਚ ਉਹ ਗਿਆ 31 ਅਗਸਤ ਨੂੰ, ਉਸ ਦਿਨ ਹੀ ਜਿਹੜਾ ਬੰਗਲਾਦੇਸ਼ ਦੇ ਢਾਕਾ ਕੈਪੀਟਲ ਦੇ ਵਿੱਚ ਜਿਹੜਾ ਅਮਰੀਕਨ ਫੋਰਸਿਸ ਦਾ ਸਪੈਸ਼ਲ ਸਿਕਿਉਰਿਟੀ ਆਫਿਸਰ, ਜਿਸ ਦਾ ਨਾਂ ਜਿਹੜਾ ਹੈ ਉਹ ਟੈਰੈਂਸ ਆਰਵੇਲੇ ਜੈਕਸਨ ਸੀ, ਜਿਹੜਾ ਇਨਫੈਕਟ ਬੰਗਲਾਦੇਸ਼, ਕਿਉਂਕਿ ਅਮਰੀਕਨ ਫੌਜ ਮੌਜੂਦ ਹੈ, ਉਹਦਾ ਇੱਕ ਹਿੱਸਾ ਹੈ। ਔਰ ਇਹ ਕਿਹਾ ਜਾ ਰਿਹਾ ਕਿ ਸੇਂਟ ਮਾਰਟਿਨ ਆਈਲੈਂਡ, ਉਹ ਜਿਹੜਾ ਕਿਸੇ ਵੇਲੇ ਸ਼ੇਖ ਹਸੀਨਾ ਨੇ ਚਾਰਜ ਲਾਇਆ ਸੀ ਕਿ ਜੀ ਅਮਰੀਕਾ ਨੇ ਕਿਹਾ ਮੈਨੂੰ ਕਿ ਜੀ ਸੇਂਟ ਮਾਰਟਿਨ ਆਈਲੈਂਡ ਦੇ ਦਿਓ, ਆਈ ਰਿਫਿਊਜ਼ਡ, ਇਸ ਲਈ ਅਮਰੀਕਾ ਮੇਰਾ ਤਖਤਾ ਪਲਟਣਾ ਚਾਹੁੰਦਾ। ਸੋ ਉਦੋਂ ਤੋਂ ਹੀ, ਕਿਉਂਕਿ ਜੋ ਸ਼ੇਖ ਹਸੀਨਾ ਕਹਿ ਰਹੇ ਸੀ ਇੰਡੀਆ ਨੇ ਜੈਸੀਆਂ ਦੀ ਵਰਜਨ ਹੀ ਦੇ ਰਹੇ ਸੀ। ਹੁਣ ਸੇਂਟ ਮਾਰਟਿਨ ਆਈਲੈਂਡ ਦੇ ਉੱਤੇ ਪਿਛਲੇ ਕੁਝ ਮਹੀਨਿਆਂ 'ਚ ਅਮਰੀਕਨ ਫੌਜਾਂ ਔਰ ਬੰਗਲਾਦੇਸ਼ ਦੀਆਂ ਫੌਜਾਂ ਦੀ ਜੁਆਇੰਟ ਐਕਸਾਈਜ਼ ਚੱਲ ਰਹੀ ਹੈ। ਔਰ ਇਸ ਨੂੰ ਜਿਹੜਾ ਅਮਰੀਕਨ ਸਪੈਸ਼ਲ ਆਫਿਸਰ ਹੈ ਟੈਰੈਂਸ ਆਰਵੇਲੇ ਜੈਕਸਨ, ਉਹ ਹੈਡ ਕਰ ਰਿਹਾ ਸੀ। ਔਰ ਜਿਸ ਦਿਨ ਮੋਦੀ ਜਿਹੜਾ ਹੈ ਉਹ ਚਾਈਨਾ ਦੇ ਵਿੱਚ ਸੀ ਔਰ ਪੁਤਿਨ ਵੀ ਉੱਥੇ ਆਇਆ ਅਗਸਤ 31 ਨੂੰ, ਉਸ ਦਿਨ ਹੀ ਢਾਕੇ ਦੇ ਹੋਟਲ ਦੇ ਵਿੱਚ ਇਸ ਅਮਰੀਕਨ ਸਪੈਸ਼ਲ ਸਿਕਿਉਰਿਟੀ ਦਾ ਜਿਹੜਾ ਟੈਰੈਂਸ ਆਰਵੇਲੇ ਜੈਕਸਨ ਹੈ, ਉਹਦੀ ਲਾਸ਼ ਮਿਲੀ। ਹੁਣ ਜ਼ਾਹਰ ਹੈ ਵੀ ਇਹ ਹੈ ਤਾਂ ਕੋਈ ਨਾ ਕੋਈ ਐਸਾ ਆਪਰੇਸ਼ਨ ਹੀ, ਉਹ KGB ਦਾ ਹੈ, ਉਹ ਰਾਦ ਹੈ, ਉਹ ਕੀ ਹੈ ਉਸ ਨੂੰ ਜਿਹੜਾ। ਲੇਕਿਨ ਕਿਉਂਕਿ ਉਹਦੀ ਅਦਰ ਦੈਨ ਉਹਨੂੰ ਨੈਚੁਰਲ ਡੈਥ ਦੱਸਣ ਦੇ ਕੋਈ ਅਮਰੀਕਾ ਨੇ ਵੀ ਉਸ ਦੇ ਉੱਤੇ ਕੋਈ ਰਿਐਕਟ ਨਹੀਂ ਕੀਤਾ।
ਲੇਕਿਨ ਹੁਣ ਜਿਹੜੀ ਇਹ 5 ਜਣੇ ਦੀ ਸਟੋਰੀ ਜਿਸ ਦੇ ਥੱਲੇ ਇਹ ਆ ਰਿਹਾ ਕਿ ਵੀ ਇਹ ਜਿਹੜੀ ਮਿਸਟੀਰੀਅਸ ਡੈਥ ਸੀ ਮਿਸਟਰ ਟੈਰੈਂਸ ਦੀ, ਇਹ ਐਵੇਂ ਨਹੀਂ ਸੀ। ਉਦੋਂ ਹੀ ਕਿਉਂਕਿ ਮੋਦੀ ਚਾਈਨਾ ਦੇ ਵਿੱਚ ਮੌਜੂਦ ਸੀ, ਪੁਤਿਨ ਮੌਜੂਦ ਸੀ, ਔਰ ਮੋਦੀ ਦੀ ਅਸੈਸੀਨੇਸ਼ਨ ਦੀ, ਉਹਨੂੰ ਮਾਰਨ ਦੀ ਸਾਜ਼ਿਸ਼ ਸੀ, ਜਿਸ ਨੂੰ KGB ਨੇ ਔਰ ਇੰਡੀਅਨ ਏਜੰਸੀ ਰਾਹ ਨੇ ਮਿਲ ਕੇ ਨਾਕਾਮ ਕਰ ਦਿੱਤਾ। ਔਰ ਉਹਦੇ 'ਚ ਜਿਹੜਾ ਦੂਸਰਾ ਪਾਰਟ ਇਸ ਸਟੋਰੀ ਦਾ ਹੈ, ਮੈਂ ਅੱਖਰ ਬਾਈ ਅੱਖਰ ਨਹੀਂ ਜਾਵਾਂਗਾ, ਜਿਹਦੇ 'ਚ ਇਹ ਹੈ ਕਿ ਜਦੋਂ ਪੁਤਿਨ ਨੇ ਮੋਦੀ ਨੂੰ ਆਪਣੀ ਗੱਡੀ 'ਚ ਬਿਠਾ ਲਿਆ ਔਰ 45 ਮਿੰਟ ਦੋਨਾਂ ਦੀ 1-to-1 ਗੁਫ਼ਤਗੂ ਹੋਈ, ਉਹਦੇ 'ਚ ਇਹ ਕਿਹਾ ਜਾਂਦਾ ਹੈ ਕਿ KGB ਨੇ ਜਿਹੜਾ ਇਹ ਫਾਇਲ ਅਟੈਂਪਟ ਕੀਤਾ ਮੋਦੀ ਦੀ ਅਸੈਸੀਨੇਸ਼ਨ ਦਾ, ਉਹਦੇ ਬਾਰੇ ਜਿਹੜੀ ਹੈ ਪੁਤਿਨ ਨੇ ਬਰੀਫਿੰਗ ਕੀਤੀ ਮੋਦੀ ਨੂੰ, ਤਾਂ ਕਿ ਕਿਸੇ ਹੋਰ ਦੇ ਕੰਨਾਂ ਤੱਕ ਨਾ ਪਹੁੰਚੇ ਕਿ ਭਾਈ ਤੈਨੂੰ ਤਾਂ ਮਾਰ ਦੇਣਾ ਸੀ, ਪਰ ਅਸੀਂ ਜਿਹਨੂੰ ਤੈਨੂੰ ਮਾਰਨ ਦਾ ਮਿਸ਼ਨ ਦਿੱਤਾ ਸੀ ਅਮਰੀਕਨ ਇਸ ਸਪੈਸ਼ਲ ਏਜੰਟ ਨੂੰ, ਟੈਰੈਂਸ ਜੈਕਸਨ ਨੂੰ, ਅਸੀਂ ਉਹਦਾ ਕੰਮ ਕਰ ਦਿੱਤਾ। ਸੋ ਇਹ ਸਟੋਰੀ ਜਿਹੜੀ ਹੈ ਉਹਨਾਂ ਨੇ ਇਹਦੇ ਦੁਆਲੇ ਹੀ ਘੁਮਾਈ ਹੈ ਕਿ CIA ਦੇ ਫੁੱਟਪ੍ਰਿੰਟ ਸਾਊਥ ਏਸ਼ੀਆ 'ਚ ਨੇ, ਇੰਡੀਆ ਦਾ ਬੈਕਯਾਰਡ ਹੈ, ਔਰ US ਇੰਟੈਲੀਜੈਂਸ ਵਿੰਗ ਦਾ ਏਜੰਡਾ ਜਿਹੜਾ ਹੈ ਉਹਨਾਂ ਨੇ PM ਮੋਦੀ ਦੀ ਜਿਹੜੀ ਹੈ ਉਹ ਅਸੈਸੀਨੇਸ਼ਨ ਕਰਨੀ ਸੀ। ਫਿਰ ਉਹਨਾਂ ਨੇ ਕਿਹਾ ਜੇ ਅਸੀਂ ਇਹ ਡਾਟਸ ਜੋੜ ਰਹੇ ਹਾਂ ਕਿ ਕਿਵੇਂ ਉਸ US ਸਿਕਿਉਰਿਟੀ ਮੈਨ ਦੀ ਮਿਸਟੀਰੀਅਸ ਡੈਥ ਹੋਈ, ਔਰ ਇਸ ਸਾਰੇ ਦੇ ਚੱਲਦਿਆਂ ਉਹਨਾਂ ਨੇ ਕਿਹਾ ਕਿ ਵੀ ਇਹ CIA ਗਲੋਬ ਦੇ ਆਲੇ ਦੁਆਲੇ ਨੋਟੋਰੀਅਸ ਡੀਡਸ ਕਰਦੀ ਹੈ, ਔਰ ਕਿਉਂਕਿ ਮੋਦੀ ਰਜੀਮ ਅਮਰੀਕਾ ਦੇ ਡਿਕਟੇਟਰ ਨੂੰ ਨਹੀਂ ਮੰਨਦਾ, ਅੜਿਆ ਹੋਇਆ, ਔਰ ਇਹ ਜਿਹੜਾ ਫਾਈਨਲੀ ਅਮਰੀਕਾ ਭਾਰਤ ਦੇ ਵਿੱਚ ਉਹਨੂੰ ਡੀਸਟੈਬਲਾਈਜ਼ ਕਰਨਾ ਚਾਹੁੰਦਾ ਹੈ, ਕਿਓਸ ਪੈਦਾ ਕਰਨਾ ਚਾਹੁੰਦਾ ਹੈ, ਔਰ ਉਹ ਜਿਹੜਾ ਮੋਦੀ ਹੈ ਉਹਨੇ ਨੈਸ਼ਨਲਿਸਟ ਏਜੰਡਾ, ਸਟੇਬਿਲਿਟੀ, ਚੌਥੀ ਵੱਡੀ ਇਕੋਨਮੀ ਭਾਰਤ ਬਣਿਆ ਹੋਇਆ, ਤੀਸਰੀ ਬਣ ਜਾਏਗਾ ਬਹੁਤ ਜਲਦੀ, ਇਸ ਸਾਰੇ ਨੂੰ ਅਮਰੀਕਾ ਪਸੰਦ ਨਹੀਂ ਕਰਦਾ, ਔਰ ਉਹਨਾਂ ਨੇ ਜਿਹੜਾ ਇਸ ਦੇ ਉੱਤੇ ਮੋਦੀ ਦੀ ਅਸੈਸੀਨੇਸ਼ਨ ਪਲਾਨ ਕੀਤੀ। ਔਰ ਇਹਨੂੰ ਹਾਲਾਂਕਿ ਉਹ ਸਪੈਕੂਲੇਟ ਹੀ ਕਹਿ ਰਹੇ ਨੇ, ਉਹਨਾਂ ਨੇ ਕਿਹਾ ਕਿ ਬਈ ਦੇਅਰ ਸਪੈਕੂਲੇਟ that there might have been an ideation and attempt to assassinate Prime Minister Modi. However, this was foiled by the joint operation of the intelligence units of India and Russia. ਕਿ ਰੂਸ ਔਰ ਇੰਡੀਆ ਦੀਆਂ ਏਜੰਸੀਆਂ ਨੇ ਮਿਲ ਕੇ ਇਹਨੂੰ ਫਾਇਲ ਕੀਤਾ, ਔਰ ਇਹ ਜਿਹੜੇ ਉਹਨਾਂ ਨੇ ਵੀਵਿੰਗ ਦਾ ਡਾਟਸ ਕਿਹਾ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਜਦੋਂ ਇਹਦੀ ਜੈਕਸਨ ਦੀ ਵੀ ਡੈਥ 31 ਅਗਸਤ ਨੂੰ ਹੀ ਢਾਕੇ ਦੇ ਹੋਟਲ 'ਚ ਹੁੰਦੀ ਹੈ, ਜਦੋਂ ਕਿ ਮੋਦੀ ਤਿਆਨਜ਼ਿਨ ਪਹੁੰਚਦਾ ਹੈ ਚਾਈਨਾ ਦੇ ਵਿੱਚ ਉਸ ਸਮਿਟ ਸ਼ਾਮਿਲ ਹੋਣ ਲਈ, ਜਿੱਥੇ ਕਿ ਪੁਤਿਨ ਵੀ ਉਸੇ ਦਿਨ ਆਉਂਦਾ ਹੈ, ਔਰ ਪੁਤਿਨ ਉਹਨੂੰ ਆਪਣੀ ਕਾਰ 'ਚ ਬਿਠਾ ਲੈਂਦਾ ਹੈ, ਔਰ ਅਦਰਵਾਈਜ਼ ਪਤਾ ਨਹੀਂ ਇਹਨਾਂ ਦਾ ਇਹ ਹੋਣਾ ਜੀ ਤਿਆਨਜ਼ਿਨ 'ਚ ਉਹਨੂੰ ਉਡਾਉਣਾ ਸੀ ਜੇ ਪੁਤਿਨ ਦੀ ਗੱਡੀ ਨਾ ਹੁੰਦੀ ਜਾਂ ਕੀ, ਪਰ ਇਹਨੂੰ ਉਹਨਾਂ ਨੇ ਜਿਹੜਾ ਓਪਨ ਛੱਡਿਆ ਕਿ ਵੀ ਇਹ ਜਿਹੜਾ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਮੀਟਿੰਗ ਦੇ ਵਿੱਚ ਮੋਦੀ ਗਿਆ, ਔਰ ਉਸ ਵੇਲੇ ਹੀ ਜਿਹੜਾ ਤਿਆਨਜ਼ਿਨ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਇਹ ਆਪਸ ਦੇ ਵਿੱਚ ਪੁਤਿਨ ਔਰ ਮੋਦੀ ਨੂੰ ਦੀ ਜਿਹੜੀ ਗੱਡੀ ਦੇ ਵਿੱਚ ਬੰਦ ਗੱਡੀ 'ਚ ਗੱਲਬਾਤ ਹੋਈ, ਔਰ ਉਹਨਾਂ ਨੇ ਕਿਹਾ ਕਿ ਵੀ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ 45 ਮਿੰਟ ਦੀ ਉਸ ਗੁਫ਼ਤਗੂ ਦੇ ਵਿੱਚ ਪੁਤਿਨ ਨੇ ਮੋਦੀ ਨੂੰ ਦੱਸਿਆ ਹੋਏ ਕਿ ਵੀ ਅਸੀਂ ਉਹ ਅਟੈਂਪਟ ਜਿਹੜਾ ਤੇਰੀ ਜ਼ਿੰਦਗੀ 'ਤੇ ਸੀ ਉਹਨੂੰ ਕਿਵੇਂ ਫਾਇਲ ਕੀਤਾ, ਔਰ ਉਹਨਾਂ ਨੇ ਕਿਹਾ ਵੀ ਇਹੀ ਕਾਰਨ ਹੈ ਕਿ ਮੋਦੀ ਜਦੋਂ ਵਾਪਸ ਆਇਆ ਔਰ ਉਹਨੇ ਜਿਹੜੀ ਪਹਿਲੀ ਮੀਟਿੰਗ ਐਡਰੈਸ ਕੀਤੀ, ਜਿਸ ਇਵੈਂਟ ਦੇ ਵਿੱਚ ਉਹਨੇ ਆਪਣੀ ਜਿਹੜੀ ਸਪੀਚ ਹੈ ਉਹਦੇ 'ਚ ਉਹਨੇ ਕਿਹਾ ਕਿ ਵੀ ਇਹ ਮੋਦੀ ਨੇ ਜਿਹੜੀ ਹੈ ਕ੍ਰਿਪਟ ਰਿਮਾਰਕ ਕੀਤੇ, ਜਿਸ ਦੇ ਵਿੱਚ ਉਹਨੇ ਕਿਹਾ, ਜਿਹੜੀ ਉਹਨਾਂ ਨੇ ਅੰਗਰੇਜ਼ੀ ਕੀਤੀ, ਆਰ ਯੂ ਕਲੈਪਿੰਗ, ਜਦੋਂ ਉਹ ਬੋਲ ਰਿਹਾ ਸੀ ਔਰ ਆਡੀਅנס ਕਲੈਪ ਕਰ ਰਹੀ ਸੀ, ਆਰ ਯੂ ਕਲੈਪਿੰਗ ਬਿਕੋਜ਼ ਆਈ ਵੈਂਟ ਟੂ ਚਾਈਨਾ ਔਰ ਆਰ ਯੂ ਕਲੈਪਿੰਗ ਬਿਕੋਜ਼ ਆਈ ਕੇਮ ਬੈਕ, ਆਸਕਡ ਪ੍ਰਾਈਮ ਮਿਨਿਸਟਰ ਮੋਦੀ। ਉਹਨੇ ਕਿਹਾ, ਮੋਦੀ ਨੇ ਕਿਹਾ ਵੀ ਤੁਸੀਂ ਤਾੜੀਆਂ ਮਾਰ ਰਹੇ ਹੋ ਇਸ ਲਈ ਕਿ ਮੈਂ ਚਾਈਨਾ ਗਿਆ, ਜਾਂ ਤੁਹਾਨੂੰ ਇਹ ਲੱਗਦਾ ਤੁਸੀਂ ਤਾੜੀਆਂ ਇਸ ਲਈ ਮਾਰ ਰਹੇ ਹੋ ਕਿ ਮੈਂ ਚਾਈਨਾ ਤੋਂ ਜਿਉਂਦਾ ਵਾਪਸ ਆ ਗਿਆ। ਸੋ ਇਹਨੂੰ ਹੁਣ ਉਹ ਕਹਿ ਰਹੇ ਨੇ ਜੇ ਇਹਨੂੰ ਡੀਕੋਡ ਕਰੀਏ ਤੇ ਮੋਦੀ ਨੂੰ ਪੁਤਿਨ ਨੇ ਬਰੀਫ ਕੀਤਾ ਕਿ ਭਾਈ ਤੈਨੂੰ ਜਿਹੜਾ ਉਹ ਮਾਰ ਦੇਣਾ, ਔਰ ਇਸ ਲਈ ਜਿਹੜਾ ਮੋਦੀ ਨੇ ਆਪਣਾ ਬਾਕੀ ਸਾਰਾ ਸਕੈਜੂਲ ਬਦਲਿਆ, ਔਰ ਇਹ ਸਾਰੀ ਹੈ ਇਸ ਦੇ ਉੱਤੇ ਜਿਹੜੀ ਹੈ ਇਹ ਸਾਰੀ ਕਹਾਣੀ ਬੇਸਡ ਹੈ, ਕੋਈ ਉਹਦਾ ਹੋਰ ਸੋਰਸ ਨਹੀਂ ਹੈ। ਔਰ ਇਹ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਇਸ ਪੀਰੀਅਡ 'ਚ ਇਸ ਕਿਸਮ ਦੀ ਸਟੋਰੀ ਦਾ ਆਫੀਸ਼ੀਅਲ ਪਾਰਟੀ ਜਿਹੜੀ ਉਹਨਾਂ ਦੀ
ਰੂਲਿੰਗ ਹੈ ਉਹਨਾਂ ਵੱਲੋਂ ਪਲਾਂਟ ਕਰਨ ਦਾ ਕੀ ਮਤਲਬ ਹੈ? ਇੱਕ ਤਾਂ ਜ਼ਾਹਰ ਹੈ ਕਿ ਅਮਰੀਕਾ ਨਾਲੋਂ ਟੋਟਲੀ ਕੱਟ ਆਫ ਲਾਈਨ ਹੈ। ਸੈਕੰਡਲੀ ਮੋਦੀ ਨੂੰ ਸੇਵ ਕਰਨ ਦੇ ਲਈ, ਕਿਉਂਕਿ ਬਾਕੀ ਜਿਹੜੀਆਂ ਸਾਰੀਆਂ ਫੇਲਿਅਰਸ, ਕਰਪਸ਼ਨਸ, ਮੋਰਲ ਟਰਪੀਚੂਡ ਸਾਰੇ ਇਸ਼ੂ ਨੇ, ਉਹਨੂੰ ਉਹ ਇੱਕ ਸੇਫ ਪੈਸੇਜ ਵੀ ਦੇਣਾ ਚਾਹੁੰਦੇ ਨੇ। ਔਰ ਇਹ ਕੋਈ ਨਵੀਂ ਗੱਲ ਨਹੀਂ ਹੈ, ਇਹ ਤਾਂ ਕਿਉਂਕਿ ਪਿਛਲੇ 25 ਸਾਲ 'ਚ ਅਮਰੀਕਾ ਨੇ ਆਪਣੀ ਪਾਲਿਸੀ ਬਦਲੀ ਭਾਰਤ ਪ੍ਰਤੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਐਜ਼ ਏ ਬੁਲਵਾਕ ਅਸੀਂ ਯੂਜ਼ ਕਰ ਸਕਦੇ ਹਾਂ। ਉਸ ਤੋਂ ਪਹਿਲਾਂ ਇਹੀ ਲਾਈਨ ਹੈ ਜਿਨ੍ਹਾਂ ਨੂੰ ਜਿਹੜਾ ਇੰਦਰਾ ਗਾਂਧੀ ਦਾ ਆ ਰਿਹਾ 31 ਅਕਤੂਬਰ ਆਲ ਘੋਸ ਡੇ, ਭੂਤਾਂ ਦਾ ਦਿਨ, ਜਿੱਦਣ ਭੂਤਨੀ ਇੰਦਰਾ ਗਾਂਧੀ ਨੂੰ ਸਿੰਘਾਂ ਨੇ ਜਿਹੜਾ ਉਹ ਚਲਦਾ ਕੀਤਾ ਸੀ। ਔਰ ਉਦੋਂ ਵੀ ਜਿਹੜੀ ਇਮੀਡੀਏਟ ਇੰਡੀਅਨ ਗਵਰਨਮੈਂਟ ਦੀ ਸਟੇਟਮੈਂਟ ਸੀ ਕਿ CIA ਨੇ ਇੰਦਰਾ ਗਾਂਧੀ ਦਾ ਮਰਡਰ ਕਰਵਾਤਾ। ਪਰ ਕਿਉਂਕਿ ਜਦੋਂ ਟਰਾਇਲ ਗਿਆ ਜਾਂ ਦੂਜਾ, ਹੁਣ ਬੇਅੰਤ ਸਿੰਘ, ਸਤਵੰਤ ਸਿੰਘ ਦਾ ਕੀ ਲਿੰਕ ਲੱਭਣਾ ਸੀ CIA ਨਾਲ, ਉਦੋਂ ਇਹ ਹਮੇਸ਼ਾ ਹੀ ਜਿਹੜਾ ਵੀ ਹੋ ਰਿਹਾ ਸੀ, ਜਦੋਂ ਖਾਲਿਸਤਾਨ ਮੂਵਮੈਂਟ ਵੀ ਸੀ ਉਦੋਂ ਵੀ ਉਹਨੂੰ CIA ਔਰ ISI ਨਾਲ ਜੋੜਿਆ ਜਾਂਦਾ ਸੀ। ਔਰ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ, ਉਸ ਨੂੰ ਪਹਿਲੀ ਜਿਹੜੀ ਉਹਨਾਂ ਦੀ ਆਫੀਸ਼ੀਅਲ ਸਟੇਟਮੈਂਟ ਜੋ CIA ਦੀ, ਲੇਕਿਨ 1990 ਤੋਂ ਜਦੋਂ ਅਮਰੀਕਾ ਭਾਰਤ ਵੱਲ ਝੁਕਿਆ, ਪਾਕਿਸਤਾਨ ਨਾਲੋਂ ਡੀਹਾਈਫਰੇਟ ਲਾਈਨ ਹੋਈ, ਔਰ ਫਿਰ ਜਿਹੜਾ ਤੁਸੀਂ ਵੱਡੀ ਡੈਮੋਕ੍ਰੇਸੀ, ਅਸੀਂ ਮਹਾਨ ਡੈਮੋਕ੍ਰੇਸੀ, ਤੁਸੀਂ ਵੀ ਇਹ ਤੇ ਅਸੀਂ ਵੀ ਇਹ, ਫਿਰ ਉਹ ਜਿਹੜਾ 25 ਸਾਲ ਦਾ ਜਿਹੜਾ ਟੈਂਗੋ ਡਾਂਸ ਸੀ, ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਤੇ ਲੱਤਾਂ 'ਚ ਲੱਤਾਂ ਅੜਾ ਕੇ, ਉਹ ਹੁਣ ਟੈਂਗੋ ਮੁੱਕ ਗਿਆ। ਹੁਣ ਕੰਧ ਨਾਲ ਲੱਗਾ ਮੋਦੀ ਕਹਿੰਦਾ ਵੀ ਹਾਈਵੇ ਲੋਕੋ ਮੈਨੂੰ ਮਾਰ ਦੇਣਾ ਜੇ। ਸੋ ਇਹ ਗੱਲ ਸ਼ੋਅ ਕਰਦੀ ਹੈ ਵੀ ਇਸ ਜੇ ਕੋਈ ਥਰਡ ਥਾਂ ਤੇ ਪਬਲਿਸ਼ ਹੁੰਦੀ ਸਮਝ ਆ ਸਕਦੀ ਸੀ। 5 ਜਣੇ ਦੇ ਵਿੱਚ ਇਹ ਸਟੋਰੀ ਨੂੰ ਜਿਹੜਾ ਉਹ CIA ਦਾ ਮਰਡਰ ਪਲਾਟ ਫਾਇਰ ਔਰ KGB, ਔਰ ਇਹ ਪੋਸੀਬਲ ਹੈ ਵੀ ਈਵਨ ਰਸ਼ੀਆ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਵੀ ਇਹ ਜਾ ਰਿਹਾ ਫਿਰ ਵਾਪਸ ਅਮਰੀਕਾ ਦੀ ਘੂਰੀ ਤੋਂ। ਡਿਸਇਨਫੋਰਮੇਸ਼ਨ ਵੀ ਹੁੰਦੀ ਹੈ, ਇਹ ਤਾਂ ਵੈਸੇ ਹੀ ਡਰਦਾ ਹੈ। ਮੋਦੀ ਦਾ ਇੰਨਾ ਖੌਫ ਹੈ, ਉਹਨੇ ਜਦੋਂ ਫਾਰਮਰ ਮੂਵਮੈਂਟ ਚੱਲ ਰਹੀ ਸੀ, ਔਰ ਸਤਪਾਲ ਮਲਿਕ ਜਿਹਦੀ ਡੈਥ ਹੋ ਗਈ ਹੁਣ, ਵੀ ਉਹ ਗਵਰਨਰ ਸੀ ਜੰਮੂ ਕਸ਼ਮੀਰ ਦਾ, ਉਹਨੇ ਕਿੰਨੇ ਇੰਟਰਵਿਊ ਨੇ, ਉਹਨੇ ਕਿਹਾ ਵੀ ਮੈਂ ਮੋਦੀ ਨੂੰ ਮਿਲਿਆ, ਮੈਂ ਕਿਹਾ ਵੀ ਇਹ ਤੂੰ ਸਿੱਖਾਂ ਨਾਲ ਪੰਗਾ ਲੈ ਲਿਆ, ਇਹ ਪੰਗਾ ਨਾ ਲੈ, ਇਹ ਤੈਨੂੰ ਕਾਨੂੰਨ ਵਾਪਸ ਲੈ, ਇਹ ਛੱਡਦੇ ਨਹੀਂ ਹੁੰਦੇ। ਇਹਨਾਂ ਦੇ ਸਿੱਖ ਮੁੰਡੇ ਨੇ, ਊਧਮ ਸਿੰਘ ਨੇ ਜਾ ਕੇ 21 ਸਾਲ ਬਾਅਦ ਮਾਰਿਆ ਸੀ ਇੰਦਰਾ ਗਾਂਧੀ, ਜਿਹਨੇ ਅਕਾਲ ਤਖਤ ਇਹਨਾਂ ਦਾ ਢਾਇਆ। ਉਹਨੇ ਬਥੇਰਾ, ਉਹਨੇ ਤਾਂ ਮ੍ਰਿਤਿੰਜਯ ਯੱਗਿਆ ਵੀ ਕਰਾਇਆ। ਉਹ ਕਹਿੰਦਾ ਮੇਰੇ ਦੋਸਤ ਅਰੁਣ ਨਹਿਰੂ ਮੇਰਾ ਦੋਸਤ ਹੈ, ਜਿਹੜਾ ਕਜ਼ਨ ਸੀ ਨਹਿਰੂ ਦਾ, ਕਹਿੰਦਾ ਇਹ ਗੱਲ ਮੈਨੂੰ ਅਰੁਣ ਨਹਿਰੂ ਨੇ ਦੱਸੀ ਵੀ ਉਹ ਇੰਨੀ ਡਰੀ ਹੋਈ ਸੀ, ਉਹਨੂੰ ਪੰਡਤਾਂ ਨੇ ਕਿਹਾ ਵੀ ਇੱਕ ਯੱਗਿਆ ਹੁੰਦਾ, ਉਹਨੂੰ ਮ੍ਰਿਤਿੰਜਯ ਯੱਗਿਆ ਕਹਿੰਦੇ ਨੇ, ਸ਼ਿਵ ਜੀ ਦਾ ਹੁੰਦਾ ਉਹ, ਵੀ ਉਹਦੇ 'ਚ ਖਰਚ ਬਹੁਤ ਹੁੰਦਾ ਹੈ, ਪਰ ਉਹ ਤੂੰ ਕਰਵਾ ਲੈ ਤੇਰੀ ਜਾਨ ਬਚ ਜਾਏਗੀ। ਉਹ ਕਹਿੰਦੇ ਵੀ ਉਹਨੇ ਅਰੁਣ ਨਹਿਰੂ ਦੀ ਕੋਠੀ 'ਚ ਉਹ ਮ੍ਰਿਤਿੰਜਯ ਯੱਗਿਆ ਕਰਾਇਆ, ਪਤਾ ਨਹੀਂ ਕਿੰਨੇ ਹਫ਼ਤੇ ਚੱਲਦਾ ਰਿਹਾ। ਕਹਿੰਦਾ ਯੱਗਿਆ ਵੀ ਹੋ ਗਿਆ, ਪਰ ਸਿੱਖਾਂ ਨੇ ਛੱਡਿਆ ਨਹੀਂ ਉਹਨੂੰ ਵੀ ਤੈਨੂੰ ਵੀ ਛੱਡਣਾ ਨਹੀਂ ਹੈਗਾ, ਤੂੰ ਇਹ ਵਾਪਸ ਲੈ। ਔਰ ਉਹਨੇ ਕਿਹਾ ਕਿ ਵੀ ਡਰ ਗਿਆ ਹੈ। ਸੋ ਮਤਲਬ ਉਹ ਤਾਂ ਵੈਸੇ ਹੀ ਡਰਿਆ ਹੋਇਆ ਤੁਰਿਆ ਫਿਰਦਾ ਹੈ। ਔਰ ਮੈਨੂੰ ਇਹ ਲੱਗਦਾ ਵੀ ਅੱਗੋਂ ਪੁਤਿਨ ਨੇ ਵੀ ਜਿਹੜਾ ਹੈ ਉਹ ਵੀ KGB, ਪੁਤਿਨ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਕਿੰਨੇ ਡੈਕੇਡ KGB ਦਾ ਚੀਫ ਸੀ। ਸੋ ਇੰਟੈਲੀਜੈਂਸ ਵਾਲਿਆਂ ਨੂੰ ਇਹ ਹੁੰਦਾ ਵੀ ਕਾਕਾ ਡਰਾ ਲਿਆ, ਹੁਣ ਡਰਿਆ ਹੀ ਹੁਣ ਜਿਹੜਾ ਉਹ ਸੁੱਤੇ ਪਏ ਵੀ ਆਪ ਹੀ ਕਹਿੰਦਾ ਹੋਣਾ ਵੀ ਆ ਗਏ CIA ਵਾਲੇ। ਲੇਕਿਨ ਇਹ ਗੱਲ ਸ਼ੋਅ ਕਰਦੀ ਹੈ ਵੀ ਅਮਰੀਕਾ ਦੇ ਨਾਲ ਜਿਹੜੇ ਨੇ ਉਹ ਜਿਹੜਾ ਇਹਨਾਂ ਦਾ ਹਨੀਮੂਨ ਸੀ 25 ਸਾਲ ਦਾ ਆਲਮੋਸਟ, ਉਹ ਖਤਮ ਹੋ ਗਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।